ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਦੀਪਕ ਸ਼ਰਮਾ ਜੀ। ਦੱਸਦੇ ਨੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕੀ ਕੁਛ ਉਥਲ-ਪੁਥਲ ਹੋ ਰਹੀ ਆ, ਉਹਨਾਂ ਖਬਰਾਂ ਤੇ ਅਸੀਂ ਨਜ਼ਰ ਮਾਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਭ ਤੋਂ ਪਹਿਲਾਂ ਵੱਡੀ ਖਬਰ ਕਰਦੇ ਹਾਂ ਰਾਜੀਤ ਦੀ ਬਰਖਾਸਤੀ ਜਿਹੜੀ ਹੋਈ ਆ, ਉਸ ਦੇ ਨਾਲ ਜਿਹੜਾ ਸਮਗਲਿੰਗ ਆ ਉਸ ਨੂੰ ਨੱਥ ਪੈਣ ਦੀ ਆਸ ਹੈ। ਬਿਲਕੁਲ, ਇਹ ਬਹੁਤ ਵੱਡਾ ਮਾਮਲਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਡਰੱਗ ਦਾ ਮਾਮਲਾ ਹੈ, ਖਾਸ ਕਰਕੇ ਜਿਸ ਤੋਂ ਚਿੱਟੇ ਦੀ ਆਮਦ ਤੋਂ ਬਾਅਦ ਪੰਜਾਬ ਦੀ ਜਵਾਨੀ ਦੇ ਉੱਤੇ ਸਵਾਲ ਉੱਠੇ, ਪੰਜਾਬ ਦੀ ਨੌਜਵਾਨੀ ਦੇ ਘਾਣ ਦੇ ਉੱਤੇ ਸਵਾਲ ਉੱਠੇ ਤੇ ਉਸ ਨੂੰ ਬਰਬਾਦ ਕਰਨ ਦੀਆਂ ਰਾਜਨੀਤੀਆਂ ਦੇ ਉੱਤੇ ਵੀ ਸਵਾਲ ਹੁੰਦੇ ਰਹੇ। ਸੋ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਲੀਡਰਾਂ ਦੇ ਉੱਤੇ ਵੀ ਸਵਾਲ ਉੱਠਦੇ ਰਹੇ ਕਿ ਕੀ ਇਹਨਾਂ ਦੀ ਸ਼ਮੂਲੀਅਤ ਆ, ਕੀ ਇਹ ਨਸ਼ੇ ਦਾ ਧੰਦਾ ਕਰਦੇ ਨੇ, ਕਾਰੋਬਾਰ ਕਰਦੇ ਨੇ। ਪਰ ਉਹ ਸਭ ਦੇ ਵਿੱਚ ਹਮੇਸ਼ਾ ਤੋਂ ਸਵਾਲਾਂ ਦੇ ਘੇਰੇ 'ਚ ਰਹੀ ਪੰਜਾਬ ਪੁਲਿਸ, ਕਿਉਂਕਿ ਪੰਜਾਬ 'ਚ ਜੇਕਰ ਚਿੱਟਾ ਆ ਰਿਹਾ, ਨਸ਼ਾ ਆ ਰਿਹਾ, ਦੁਕਾਨਾਂ ਤੇ ਵਿਕ ਰਿਹਾ, ਹੋਮ ਡਿਲੀਵਰੀ ਘਰਾਂ 'ਚ ਹੋ ਰਹੀ, ਤਾਂ ਇਹ ਕਿਵੇਂ ਹੋ ਸਕਦਾ ਕਿ ਪੁਲਿਸ ਉਸ ਤੋਂ ਅਣਜਾਣ ਹੋਵੇ? ਕੀ ਥਾਣੇਦਾਰ ਨੂੰ ਪਤਾ ਨਹੀਂ ਮੇਰੀ ਹੱਦ 'ਚ ਕੀ ਹੁੰਦਾ, ਕੀ ਐਸਐਸਪੀ ਨੂੰ ਪਤਾ ਨਹੀਂ ਮੇਰੀ ਹੱਦ 'ਚ ਕੀ ਹੁੰਦਾ? ਇਸ ਲਈ ਉਹ ਨਾਲ ਸਵਾਲ ਬਣਿਆ ਰਿਹਾ। ਪਰ ਇਸ ਮਾਮਲੇ ਤੇ ਰਾਜਨੀਤੀ ਇਸ ਕਦਰ ਹੁੰਦੀ ਰਹੀ ਕਿ ਸਿੱਟ ਬਣ ਗਈ ਜੀ, ਰਿਪੋਰਟ ਤਿਆਰ ਹੋ ਗਈ ਜੀ, ਲਿਫਾਫਾ ਸੀਲਬੰਦ ਹੋ ਗਿਆ ਜੀ, ਅਦਾਲਤਾਂ 'ਚ ਪਿਆ ਜੀ, ਖੁੱਲੂਗਾ ਜੀ, ਕਾਰਵਾਈ ਕਰਾਂਗੇ, ਇੱਕ ਦੂਜੇ ਦੇ ਦੋਸ਼ ਲਾ ਕੇ ਸਰਦਾ ਰਿਹਾ। ਸੋ ਕਦੇ ਵੀ ਉਹ ਗੱਲ ਤਣ ਪੱਤਣ ਨਹੀਂ ਲੱਗੀ। ਹੁਣ ਪਿਛਲੇ ਦਿਨਾਂ ਦੇ ਦੌਰਾਨ ਜਦੋਂ ਜਿਹੜਾ 3 ਮੈਂਬਰੀ ਟੀਮ ਸੀਗੀ, ਜਿਹੜੀ ਡੀਜੀਪੀ ਸਿਧਾਰਥ ਚਟੋਪਾਧਿਆਏ ਤੇ ਕੁੰਵਰ ਵਿਜੇ ਪ੍ਰਤਾਪ ਤੇ ਇਸੇ ਤਰ੍ਹਾਂ ਪ੍ਰਮੋਦ ਕੁਮਾਰ ਹੋਰਾਂ ਵਾਲੀ, ਉਸ ਜਿਹੜੇ 3 ਲਿਫਾਫੇ ਜਿਹੜੇ ਉਹਨਾਂ ਨੇ ਤਿਆਰ ਕਰਕੇ ਦਿੱਤੇ ਸੀ, ਉਹ 3 ਲਿਫਾਫੇ ਸੀਲਬੰਦ ਲਿਫਾਫੇ ਆਖਿਰ ਖੁੱਲ ਗਏ। ਉਹ ਖੁੱਲਣ ਦੇ ਆਧਾਰ ਦੇ ਉੱਤੇ ਹੁਣ ਪੰਜਾਬ ਸਰਕਾਰ ਨੇ ਦਮ ਭਰਿਆ ਕਿ ਅਸੀਂ ਉਸ ਲਿਫਾਫਿਆਂ ਦੇ ਆਧਾਰ ਤੇ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਅਨੁਸਾਰ, ਜਿਹੜੇ ਉਹਦੇ 'ਚ ਸਾਨੂੰ ਹੁਕਮ ਦਿੱਤੇ ਗਏ ਨੇ ਕਿ ਜਿਹੜੇ ਬੰਦੇ ਨਾਮਜ਼ਦ ਹੋਏ ਨੇ ਉਹਨਾਂ ਤੇ ਐਕਸ਼ਨ ਲਓ, ਜਿਹੜੇ ਸਵਾਲਾਂ ਦੇ ਘੇਰ 'ਚ ਨੇ ਉਹਨਾਂ ਤੇ ਕਾਰਵਾਈ ਕਰੋ। ਸੋ ਇਹ ਇਸ ਲਈ ਕਹਿੰਦੇ ਉਹਦੇ ਆਧਾਰ ਤੇ ਅਸੀਂ ਇਹ ਡਿੰਗ ਪੁੱਟੀ ਆ। ਬਕਾਇਦਾ ਤੌਰ ਤੇ ਟਵੀਟ ਕਰਕੇ ਬਰਖਾਸਤਗੀ ਦੀ ਗੱਲ ਕਹੀ ਆ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ। ਵਿਜੀਲੈਂਸ ਨੂੰ ਬਕਾਇਦਾ ਹਦਾਇਤ ਕੀਤੀ ਆ ਕਿ ਵਿਜੀਲੈਂਸ ਜੀ ਹੁਣ ਰਾਜਜੀਤ ਹੋਰਾਂ ਦੇ ਮਾਮਲਿਆਂ ਦੀ, ਜਾਇਦਾਦ ਦੇ ਮਾਮਲਿਆਂ ਦੀ ਵੀ ਛਾਣਬੀਣ ਕਰੇ। ਹੁਣ ਇੱਥੇ ਆ ਕੇ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਉਹ 3 ਲਿਫਾਫਿਆਂ 'ਚ ਇੱਕੋ ਨਾਮ ਸੀ? ਕੀ ਇਹ ਮਸਲਾ ਸਿਰਫ ਇਸੇ ਨਾਮ ਨਾਲ ਹੱਲ ਹੋ ਜਾਣਾ? ਕੀ ਪੰਜਾਬ 'ਚ ਨਸ਼ੇ ਦੀ ਸਮਗਲਿੰਗ ਦਾ ਧੰਦੇ ਨੂੰ ਨੱਥ ਇਸੇ ਨਾਂ ਨਾਲ ਪੈ ਜਾਣੀ, ਜਾਂ ਇਹਦੇ ਨੇੜਲੇ 2-4 ਸਾਥੀਆਂ ਨੂੰ ਚੱਕ ਕੇ ਪੰਜਾਬ 'ਚੋਂ ਚਿੱਟੇ ਦੀ ਆਮਦ ਰੁਕ ਜਾਣੀ? ਇਹ ਸਵਾਲ ਅਜੇ ਖੜਾ। ਬੇਸ਼ੱਕ ਲਿਫਾਫੇ 4 ਸੀ, ਖੁੱਲੇ 3 ਨੇ। ਆਪਾਂ ਉਸ ਦਿਨ ਵੀ ਅਸੀਂ ਗੱਲ ਕੀਤੀ ਸੀ ਕਿ ਚੌਥਾ ਲਿਫਾਫਾ ਜਿਹੜਾ ਨਿੱਜੀ ਤੌਰ ਤੇ ਤਿਆਰ ਕਰਕੇ ਦਿੱਤਾ ਚਟੋਪਾਧਿਆਏ ਹੋਰਾਂ ਨੇ, ਉਹ ਨਹੀਂ ਖੁੱਲਿਆ। ਉਹਨੂੰ ਲੈ ਕੇ ਜੇ ਚਰਚਾ ਚੱਲੀ ਕਿ ਕੀ ਇਹ ਖੋਲ੍ਹਣਾ ਚਾਹੀਦਾ, ਨਹੀਂ ਖੋਲ੍ਹਣਾ, ਕਿਉਂਕਿ ਜਿਹੜੇ 3 ਲਿਫਾਫੇ ਨੇ ਸਾਂਝੀ ਰਾਏ ਦੇ ਨੇ, ਇਹ ਸਿੱਟ ਦੀ ਸਾਂਝੀ ਰਿਪੋਰਟ ਨੇ, ਉਸ ਆਧਾਰ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਹ ਮਤਲਬ ਇੱਕ ਪਹਿਲ ਕਦਮੀ ਹੈ, ਸ਼ਲਾਘਾਯੋਗ ਪਹਿਲ ਕਦਮੀ ਮੰਨੀ ਜਾ ਰਹੀ ਹੈ ਕਿ ਹਾਂ ਨਸ਼ੇ ਦੇ ਮਾਮਲੇ 'ਚ ਡਿੰਗ ਪੁੱਟੀ ਹੈ। ਪਰ ਕੀ ਇਹ ਕੋਈ ਚੋਣਾਂ ਨੂੰ ਧਿਆਨ 'ਚ ਰੱਖ ਕੇ ਤਾਂ ਨਹੀਂ ਤਕੜਾ ਫੈਸਲਾ ਲੈਣ ਦੀ ਕਵਾਇਦ ਕਿ ਦੇਖੋ ਜੀ ਅਸੀਂ ਆਹ ਕਰਤਾ, ਜ਼ਿਮਨੀ ਚੋਣ ਤੋਂ ਪਹਿਲਾਂ ਦਿਖਾਉਣ ਦੀ ਕੋਸ਼ਿਸ਼ ਤਾਂ ਨਹੀਂ? ਜਾਂ ਸੱਚਮੁੱਚ ਇਹ ਅਗਲੇ ਪੜਾਵਾਂ ਤੱਕ ਜਾਏਗੀ? ਇਸ ਨੂੰ ਸ਼ੁਰੂਆਤ ਮੰਨੀਏ ਕਿ ਆਖਰ ਮੰਨੀਏ? ਜੇ ਆਖਰ ਹੈ ਫਿਰ ਇਹ ਗਲਤ ਹੈ, ਜੇਕਰ ਇਹ ਸ਼ੁਰੂਆਤ ਹੈ ਤਾਂ ਇਹਦਾ ਮਤਲਬ ਇਹ ਉਹ ਚਿੱਟਕਪੜੀਆਂ ਤੱਕ ਜਾਣ ਦੀ ਲੋੜ ਹੈ ਜਿਹੜੇ ਚਿੱਟਕਪੜੀ ਇਹਦੀ ਆੜ 'ਚ ਧੰਦਾ ਕਰਦੇ ਰਹੇ। ਉਹ ਜਿਹੜੇ ਮਰਜ਼ੀ ਸਰਕਾਰ ਆਉਂਦੀ ਹੋਵੇ, ਜਿਹੜੀ ਮਰਜ਼ੀ ਧਿਰ ਦੇ ਲੀਡਰ ਆਉਂਦੇ ਹੋਣ, ਉਹਨਾਂ ਦੇ ਟਾਈਮ 'ਚ ਉਹਨਾਂ ਦੀ ਪੁੱਗਦੀਆਂ ਰਹੀਆਂ। ਸੋ ਪੰਜਾਬ ਦੀਆਂ ਬੈਠਕਾਂ ਦੇ ਵਿੱਚ, ਘਰਾਂ 'ਚ, ਪਿੰਡਾਂ ਦੀਆਂ ਬੈਠਕਾਂ ਦੇ ਵਿੱਚ ਜੇ ਹੋਮ ਡਿਲੀਵਰੀ ਨਸ਼ੇ ਦੀ ਹੋਣ ਲੱਗੀ ਆ ਤਾਂ ਇਹਦੇ ਵਿੱਚ ਰਾਜਨੀਤਿਕ ਔਰ ਖਾਕੀ ਦੀ ਸ਼ਮੂਲੀਅਤ ਤੋਂ ਬਿਨਾਂ ਇਹ ਸੰਭਵ ਨਹੀਂ ਸੀ। ਸੋ ਹੁਣ ਇਸ ਮਾਮਲੇ 'ਚ ਰਾਜਜੀਤ ਹੋਰਾਂ ਦੇ ਮਾਮਲੇ ਦੇ ਵਿੱਚ ਮਤਲਬ ਕਹਿੰਦੇ ਜੀ ਕਿ ਜਿੱਥੇ ਜਿੱਥੇ ਰਹੇ ਵਿਵਾਦਤ ਰਹੇ, ਇਹਨਾਂ ਦੇ ਨਾਲ ਜਿਹੜਾ ਇੰਦਰਜੀਤ ਲਾਇਆ ਜਾਂਦਾ, ਉਹ ਕਹਿੰਦੇ ਜਿੱਥੇ ਹੋ ਜਾਂਦੇ ਸੀ ਉਹਨੂੰ ਨਾਲ ਲੈ ਕੇ ਜਾਂਦੇ ਸੀ। ਸੋ ਇਸ ਲਈ ਉਹਦਾ ਵੀ ਤੇ ਇਹਦਾ ਵੀ, ਇਹਨਾਂ ਦਾ ਕਹਿੰਦੇ ਜੀ 2013 ਤੋਂ ਬਾਅਦ ਤਾਂ ਜਾਇਦਾਦ ਐਂ ਵਧਣੀ ਸ਼ੁਰੂ ਹੋਈ, ਕੋਈ ਹਿਸਾਬ ਕਿਤਾਬ ਹੀ ਨਹੀਂ। ਉਹ ਜਾਂਚ ਦਾ ਉਹਦਾ ਵੀ ਹੁਕਮ ਦਿੱਤਾ। ਹੁਣ PCS ਅਧਿਕਾਰੀ ਹੈ ਰਾਜਜੀਤ, ਕਿਤੇ ਨਾ ਕਿਤੇ AIs ਦੀ ਪੰਜਾਬ ਮੌਜੂਦਾ ਹੈਗੇ ਨੇ NRI ਵਿੰਗ ਦੇ, ਤੇ ਉਹਦੇ ਨਾਲ ਇਹਨਾਂ ਦੇ ਅੰਦਰ ਇੱਕ ਅਧਿਕਾਰੀਆਂ ਦੀ ਲੋਬੀ ਹੈ, IS PCS ਹੈ ਨਾ, PPS, ਇਹ ਸਾਰੇ ਵੱਖ-ਵੱਖ ਲੋਬੀਆਂ ਕੰਮ ਕਰਦੀਆਂ ਨੇ, ਤੇ ਪੁਲਿਸ ਦੇ ਅੰਦਰ ਵੀ 3-4 ਗਰੁੱਪ ਕੰਮ ਕਰਦੇ ਨੇ। ਸੋ ਇਸ ਤੋਂ ਬਾਅਦ ਹੁਣ ਉਹ ਕੀ, ਕਿਉਂਕਿ ਕਹਿੰਦੇ ਕੈਪਟਨ ਦੇ ਟਾਈਮ ਵੀ ਇੱਕ ਵਾਰ ਹੋਇਆ ਸੀ, ਤੇ ਇਹ ਅੰਦਰ ਦੀ ਜਿਹੜੀ ਅਧਿਕਾਰੀਆਂ ਦੀ ਆਪਣੀ ਰਾਜਨੀਤੀ, ਆਪਣੇ ਧੜੇ, ਆਪਣੇ ਉਹ ਨੇ, ਉਹਨਾਂ ਦੇ ਕਾਰਨ ਇਹ ਮਾਮਲੇ ਠੰਡੇ ਵਾਸਤੇ ਚਲੇ ਗਏ ਸੀ। ਕਿ ਹੁਣ ਦੁਬਾਰਾ ਉਹ ਲੋਬੀ ਕੋਈ ਸਰਗਰਮ ਹੋਈ ਹੈ? ਕੀ ਇਹ ਕੋਈ ਵਿਰੋਧੀ ਲੋਬੀ ਦੀ ਕਾਰਵਾਈ ਆ? ਕੀ ਇਹ ਸਿੱਧੀ ਲੋਬੀ ਦੇ ਖਿਲਾਫ ਕਾਰਵਾਈ ਆ? ਕੀ ਇਸ ਦੇ ਖਿਲਾਫ ਕੱਲ ਨੂੰ ਕੋਈ ਫਿਰ ਅੰਦਰੋਂ ਕੋਈ ਆਵਾਜ਼ ਉੱਠੂਗੀ, ਫਿਰ ਉਹਨੂੰ ਮਨਾਉਣ ਦੀ ਕੋਸ਼ਿਸ਼ ਹੋਊਗੀ? ਇਹ ਚੈੱਕ ਕਰਕੇ ਦੇਖਿਆ ਜੀ, ਇੱਕ ਟੀਕਾ ਲਾ ਕੇ ਦੇਖਿਆ, ਆਉਣ ਵਾਲੇ ਸਮੇਂ 'ਚ ਹੋਰ ਵੱਡੇ ਟੀਕੇ ਲੱਗ ਸਕਦੇ ਨੇ। ਕਿੰਨੇ ਹੀ ਸਵਾਲ ਪੰਜਾਬ ਦੀ ਸਫਾ 'ਚ ਘੁੰਮ ਰਹੇ ਨੇ। ਸੋ ਇਸ ਲਈ ਇਹ ਸਾਰੇ ਪਹਿਲੂ ਤੋਂ ਹੁਣ ਦੇਖਣ ਵਾਲੀ ਗੱਲ ਹੋਈ ਕਿ ਜਾਂਚ ਅੱਗੇ ਵਿਜੀਲੈਂਸ ਨੂੰ ਸੌਂਪੀ ਆ। ਵਿਜੀਲੈਂਸ ਪੰਜਾਬ ਪੁਲਿਸ ਤੋਂ ਵੱਖਰੀ ਤਾਂ ਹੈ ਨਹੀਂ।
ਪੰਜਾਬ ਪੁਲਿਸ ਦੇ ਹੀ ਅਧਿਕਾਰੀ, ਪੰਜਾਬ ਪੁਲਿਸ ਦੇ ਮੁਲਾਜ਼ਮ ਉਹਦੇ ਵਿੱਚ ਨੇ, ਖੁਦ ਰਾਜਜੀਤ ਹੋਰੀ ਵਿਜੀਲੈਂਸ ਰਹਿ ਚੁੱਕੇ ਨੇ। ਸੋ ਇਸ ਲਈ ਇਹ ਸਾਰਾ ਕੀ ਉਹ ਉਸ ਤਰ੍ਹਾਂ ਦੀ ਜਾਂਚ ਹੋਏਗੀ, ਕਿ ਉਸ ਨਿਰਪੱਖਤਾ ਨਾਲ ਪੁੱਛ ਪੜਤਾਲ ਹੋਏਗੀ, ਕਿ ਉਸ ਤਰ੍ਹਾਂ ਦੇ ਐਕਸ਼ਨ ਹੋਣਗੇ, ਹੋਰ ਜਿਹੜੇ ਲੁਕਵੇਂ ਚਿਹਰੇ ਨੇ ਉਹ ਬੇਨਕਾਬ ਹੋਣਗੇ, ਉਸ ਤੋਂ ਅੱਗੇ ਵਾਲੇ ਜਿਹੜੇ ਵੱਡੇ ਸਪਲਾਇਰ ਨੇ ਉਹਨਾਂ ਤੱਕ, ਵੱਡੇ ਮਗਰਮੱਛਾਂ ਤੱਕ ਪਹੁੰਚ ਹੋਏਗੀ, ਜਾਂ ਸਿਰਫ ਇੱਥੇ ਆ ਕੇ ਰੁਕ ਜਾਣਾ ਤੇ ਇਸੇ ਨੂੰ ਇਸ਼ਤਿਹਾਰਾਂ 'ਚ ਗਾਉਣਾ ਹੈ, ਇਸੇ ਨੂੰ ਢੋਲ ਵਜਾ ਕੇ ਗੋਗਾ ਗਾਉਣਾ ਹੈ ਕਿ ਇਹ ਸਿਰਫ ਮਾਲ ਵੇਚਣ ਦੇ ਲਈ, ਰਾਜਨੀਤਿਕ ਮਾਲ ਵੇਚਣ ਦੇ ਲਈ ਇਹ ਰਾਜਨੀਤਿਕ ਕਾਰਵਾਈ ਹੈ, ਜਾਂ ਸੱਚਮੁੱਚ ਨਸ਼ੇ ਦੀ ਚੇਨ ਤੋੜਨ ਦੇ ਲਈ ਇਹ ਸ਼ੁਰੂਆਤ ਮੰਨੀ ਜਾਵੇ ਕਿ ਇਹ ਤੋਂ ਬਾਅਦ ਹੋਰ ਵੱਡੇ ਚਿਹਰਿਆਂ ਤੱਕ ਜਾਇਆ ਜਾਏਗਾ। ਇੱਕ ਕੜੀ ਤਾਂ ਹੋ ਸਕਦੀ ਹੈ, ਪਰ ਇਹ ਆਖਰੀ ਜਿੰਦਰਾ ਨਹੀਂ ਹੋ ਸਕਦਾ। ਸੋ ਇਸ ਲਈ ਇਹ ਲੰਬੀ ਜਿਹੜੀ ਚੈਨ ਆ ਉਹਦੀਆਂ ਕਿੰਨੀਆਂ ਕੜੀਆਂ ਨੇ ਅਜੇ, ਉਹਦਾ ਤੱਕ ਪਹੁੰਚਣ ਦੀ ਸਰਕਾਰ ਦੀ ਕਵਾਇਦ ਕੀ ਹੋਏਗੀ, ਉਹ ਆਉਂਦੇ ਦਿਨਾਂ 'ਚ ਇਹਨਾਂ ਦਾ ਐਕਸ਼ਨ ਮੋਡ ਕਿਹੋ ਜਿਹਾ ਹੋਏਗਾ ਉਹਦੇ ਪਰ ਨਜ਼ਰ ਰੱਖੀ ਜਾਏਗੀ ਜੀ। ਬਿਲਕੁਲ ਜੀ, ਬੜੀ ਖੇਤ ਨੂੰ ਖਾ ਰਹੀ ਸੀਗੀ। ਤੇ ਅੱਗੇ ਗੱਲ ਕਰਦੇ ਹਾਂ, ਬਠਿੰਡਾ ਛਾਉਣੀ ਦੇ ਵਿੱਚ 4 ਫੌਜੀਆਂ ਦਾ ਕਤਲ ਹੋਇਆ ਸੀਗਾ, ਉਹ ਨਵੇਂ ਸਵਾਲ ਪੈਦਾ ਕਰ ਰਿਹਾ। ਬਿਲਕੁਲ, ਦੇਖੋ ਜਿਸ ਦਿਨ ਬਠਿੰਡਾ ਛਾਉਣੀ ਦੇ ਵਿੱਚ ਘਟਨਾਕ੍ਰਮ ਵਾਪਰਦੀ ਆ ਉਸ ਦਿਨ ਵੀ ਕਈ ਸਵਾਲ ਖੜੇ ਹੋਏ, ਜਦੋਂ ਇਹ ਹਵਾਲੇ ਆਉਣ ਲੱਗੇ ਅੰਦਰ ਫੌਜੀ ਟੀਮਾਂ ਦੇ ਜਾਂਚ ਦੇ ਹਵਾਲੇ ਨਾਲ, ਪੰਜਾਬ ਪੁਲਿਸ ਦੇ ਹਵਾਲੇ ਨਾਲ, ਕਿ ਜੀ 2 ਚਿੱਟੇ ਕੁੜਤੇ ਪਜਾਮੇ ਪਾ ਕੇ ਬੰਦੇ ਆਏ ਜੀ, ਕਹਾੜੀ ਵੀ ਸੀ ਜੀ, ਹੈ ਨਾ ਜੀ, ਤੇ ਨਾਲ ਰਫਲ ਸੀ ਜੀ, 19 ਖੋਲ ਮਿਲ ਗਏ ਜੀ ਸਾਨੂੰ, ਤੇ ਉਹ ਬੰਦੇ ਜੀ ਜੰਗਲ 'ਚ ਭੱਜ ਗਏ ਜੀ, ਰਫਲ ਬਰਾਮਦ ਹੋ ਗਈ ਜੰਗਲ ਦੇ ਵਿੱਚੋਂ ਜੀ, ਅਸੀਂ ਡਰੋਨ ਵੀ ਲਾਇਆ ਜੀ, ਅਸੀਂ ਹੈਲੀਕਾਪਟਰ ਰਾਹੀਂ ਵੀ ਲੱਭ ਲਏ ਜੀ, ਕੁਝ ਪਤਾ ਨਹੀਂ ਲੱਗ ਰਿਹਾ ਜੀ। ਮਤਲਬ ਉਸ ਦਿਨ ਇਹ ਸ਼ੰਕੇ ਸ਼ੋ ਪੈਦਾ ਹੋ ਰਹੇ ਸੀ ਕਿ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਛਾਉਣੀ ਹੋਵੇ, ਏਰੀਆ ਵਾਈਜ਼ 45 ਕਿਲੋਮੀਟਰ ਦਾ ਬਾਉਂਡਰੀ ਏਰੀਆ ਹੈ, ਸੋ ਇਸ ਲਈ ਏਸ਼ੀਆ ਦੀ ਸਭ ਤੋਂ ਵੱਡੀ ਛਾਉਣੀ ਹੈ। ਫਿਰ ਉਸ ਤੋਂ ਬਾਅਦ ਭਾਰਤ ਦੀਆਂ ਵੱਡੀਆਂ ਪ੍ਰਮੁੱਖ ਛਾਉਣੀਆਂ ਦੇ ਵਿੱਚੋਂ ਇੱਕ ਬਠਿੰਡਾ ਛਾਉਣੀ ਹੈ, ਜਿੱਥੋਂ ਫੌਜੀ ਕੰਟੀਨਾਂ ਲਈ ਸਮਾਨ ਜਾਂਦਾ, ਉਹਨਾਂ ਚੋਂ ਪ੍ਰਮੁੱਖ ਸਥਾਨ ਹੈ। ਸੋ ਇਸ ਲਈ ਉਹਦੇ ਵਿੱਚ ਸੀਸੀਟੀਵੀ ਕੈਮਰੇ ਕਿਸ ਕਦਰ ਦੇ ਹੋਣੇ, ਨਜ਼ਰਸਾਨੀ ਕਿਸ ਕਦਰ ਦੀ ਹੋਣੀ, ਫਿਰ ਉਹ ਛਾਉਣੀ ਤੋਂ ਬਾਹਰ ਜਿਹੜੇ ਆਮ ਕਿਸੇ ਦੇ ਘਰ ਦਾ, ਕਿਸੇ ਬਾਜ਼ਾਰ ਦਾ, ਕਿਸੇ ਸਰਕਾਰੀ ਤੌਰ ਤੇ ਉੱਤੇ ਉਹ ਸਾਰੇ ਸੀਸੀਟੀਵੀ ਕੈਮਰੇ ਲੱਗੇ ਨੇ, ਕਿਸੇ ਵੀ ਕੈਮਰੇ 'ਚ ਕਿਸੇ ਸ਼ੱਕੀ ਵਿਅਕਤੀ ਦਾ ਨਾ ਆਉਣਾ। ਤੇ ਇਸ ਲਈ ਉਸ ਦਿਨ ਹੋ ਰਿਹਾ ਸੀ ਕਿ ਜੋ ਕੁਛ ਹੈ ਅੰਦਰ ਕੁਛ ਗੜਬੜ ਹੈ, ਅੰਦਰ ਕਿਤੇ ਕੋਈ, ਤੇ ਇਸੇ ਲਈ ਸ਼ੰਕੇ ਸ਼ੋਭੇ ਪੈਦਾ ਹੋ ਰਹੇ ਸੀ ਕਿ ਕੀ ਇਹ ਕਰਨਾਟਕ ਚੋਣਾਂ ਦਾ ਕੋਈ ਮਸਲਾ ਤਾਂ ਨਹੀਂ, ਕਿਉਂਕਿ ਜਿਹੜੇ 4 ਜਵਾਨ ਮਾਰੇ ਗਏ ਸੁੱਤੇ ਪਏ, ਇਹਨਾਂ 'ਚੋਂ 2 ਕਰਨਾਟਕਾ ਦੇ ਸੀ, 2 ਤਾਮਿਲਨਾਡੂ ਦੇ, ਤੇ ਉਹ ਤੋਂ ਬਾਅਦ ਅਗਲੇ ਦਿਨ ਇੱਕ ਹੋਰ ਸਵੇਰੇ ਪਤਾ ਲੱਗਿਆ ਕਿ ਪ੍ਰਬੰਧਕੀ ਦਫ਼ਤਰ ਹੈ ਜਿਹੜਾ ਅੰਦਰ ਉੱਤੇ, ਉਹਦੇ ਵਿੱਚ ਵੀ ਇੱਕ ਗੋਲੀ ਚੱਲਣ, ਇੱਕ ਹੋਰ ਮਾਰਿਆ ਗਿਆ, ਉਹ ਜਵਾਨ ਵੀ ਕਰਨਾਟਕਾ ਦਾ। ਸੋ 5 ਚੋਂ 3 ਕਰਨਾਟਕਾ ਦੇ ਸੀ। ਇਸ ਲਈ ਵੀ ਚਰਚਾਵਾਂ ਸੀ ਕਿ ਕਰਨਾਟਕਾ, ਕਿਉਂਕਿ ਪੁਲਵਾਮਾ ਤਾਜ਼ਾ ਫਿਰ ਯਾਦ ਆਉਣ ਲੱਗਿਆ, ਖਾਸ ਕਰਕੇ ਮਲਿਕ ਖੁਰਾ ਨੇ ਜਦੋਂ ਆਪਣੀ ਇੰਟਰਵਿਊ 'ਚ ਦਮ ਭਰਿਆ ਕਿ ਸਰਕਾਰ ਦੀ ਗਲਤੀ ਕਰਕੇ ਉਹ ਜਵਾਨ ਗਏ ਨੇ, ਉਹ ਗਲਤੀ ਸੀ ਜਾਂ ਕੀ ਸੀ, ਇਹ ਪਹਿਲੂ ਤੇ ਚਰਚਾ ਇੱਕ ਵਾਰ ਫਿਰ ਛਿੜੀਏ, ਇਸੇ ਲਈ ਇੱਥੇ ਵੀ ਚਰਚਾ ਸੀ। ਪਰ ਹੁਣ ਪੁਲਿਸ ਜਿਹੜਾ ਦਮ ਭਰ ਰਹੀ ਆ, ਜਾਂ ਇਹ ਕਿਹਾ ਜਾ ਰਿਹਾ ਕਿ ਉਹਨਾਂ ਦੇ ਨਾਲ ਦੇ ਹੀ ਇੱਕ ਸਾਥੀ ਨੇ ਗੋਲੀ ਮਾਰੀ ਆ, ਹੁਣ ਇਹ ਸੱਚ ਸਰਕਾਰੀ ਤੌਰ ਤੇ ਫੌਜ ਦੇ ਹਵਾਲੇ ਨਾਲ, ਜਾਂ ਪੰਜਾਬ ਪੁਲਿਸ ਦੇ ਬਿਆਨਾਂ ਦੇ ਹਵਾਲੇ ਨਾਲ, ਜਾਂ ਜੋ ਹੁਣ ਸਾਹਮਣੇ ਰੱਖ ਰਹੇ ਨੇ ਉਹਦੇ ਹਵਾਲੇ ਨਾਲ, ਸੱਚ ਇਹ ਦੱਸਿਆ ਜਾ ਰਿਹਾ ਕਿ ਜੀ ਇਹ ਘਟਨਾ ਦੇ ਪਿੱਛੇ ਉਹਨਾਂ 4 ਜਿਹੜੇ ਸੁੱਤੇ ਪਏ ਫੌਜੀ ਜਵਾਨ ਮਾਰੇ ਗਏ, ਜਿਨ੍ਹਾਂ ਦੀ ਉਮਰ ਮਤਲਬ 25-25 ਸਾਲ ਹੈ ਨਾ, ਬੜੀ ਥੋੜੀ ਉਮਰ ਦੇ, 3-3 ਸਾਲ ਅਜੇ ਨੌਕਰੀ ਪੀਰੀਅਡ ਹੋਇਆ। ਸੋ ਇਹ ਨੌਜਵਾਨ ਜਿਹੜੇ ਫੌਜੀ ਜਵਾਨ ਸ਼ਹੀਦ ਹੋਏ, ਮਾਰੇ ਗਏ ਗੋਲੀਆਂ ਨਾਲ, ਉਹਦੇ ਵਿੱਚ ਜਿਹੜਾ ਚੌਥਾ ਦੇ ਨਾਲ ਉਹਨਾਂ ਦਾ ਨਾਲ ਜਵਾਨ ਸੀਗਾ, 5ਵਾਂ, ਕਿ ਉਹਨੇ ਜਾਨ ਲਈ ਹੈ ਜੀ, ਕਹਿੰਦੇ, ਕਿਉਂਕਿ ਉਹ ਚਾਰੇ ਵੀ ਕਹਿੰਦੇ ਅਣਵਿਆਹੇ ਸੀ ਤੇ ਇਹ ਵੀ ਅਣਵਿਆਹੇ ਸੀ, ਤੇ ਹੁਣ ਇਹ ਦੱਸਿਆ ਤਾਂ ਨਹੀਂ ਗਿਆ, ਪਰ ਇਹ ਕਿਆਸ ਰਾਈਆਂ ਅੰਦਰੋਂ ਨਿਕਲ ਕੇ ਬਾਹਰ ਰਹੀਆਂ ਕਿ ਉਹਦਾ ਕਾਰਨ ਸਰੀਰਕ ਸ਼ੋਸ਼ਣ ਹੈ। ਹੁਣ ਸਰੀਰਕ ਸ਼ੋਸ਼ਣ ਕਰਨ ਦੇ ਕਾਰਨ, ਆਪਣੇ ਹੀ ਸਾਥੀ ਦੇ ਨਾਲ ਧੱਕਾ ਕਰਨ ਦੇ ਕਾਰਨ, ਕੀ ਇਸ ਕਾਰਨ ਉਸਨੇ ਜਾਣ ਲਈ ਹੈ ਕਿ ਇਹੀ ਕਾਰਨ ਹੈ, ਜਾਂ ਅਜੇ ਵੀ ਕੁਝ ਹੋਰ ਲੁਕੋਇਆ ਜਾ ਰਿਹਾ। ਸੋ ਇਸ ਲਈ ਉਹ ਕਹਿੰਦੇ ਜੀ ਉਹਨੇ ਰਫਲ ਚੋਰੀ ਕੀਤੀ ਹੈ, ਉਹਨੇ ਫਿਰ ਉਹਦੇ ਵਿੱਚੋਂ ਪਹਿਲਾ ਫਾਇਰ ਉਹਦਾ ਖਾਲੀ ਚੱਲ ਗਿਆ, ਉਹ ਖੋਲ ਉਹਨੇ ਆਪਣੇ ਕੋਲੇ ਰੱਖ ਲਿਆ, ਖੋਲ ਤਾਂ 20 ਸੀਗੇ, 19 ਬਰਾਮਦ ਹੋ ਗਏ, ਤੇ ਉਹ ਤੋਂ ਬਾਅਦ ਜੀ ਕਹਿੰਦੇ ਕਿ ਉਹਨੇ ਇਹ ਕਹਾਣੀ ਘੜ ਲਈ, ਕਿਉਂਕਿ ਉਹੀ ਚਸ਼ਮ ਦੀ ਗਵਾਹ ਸੀ, ਉਹਨੇ ਹੀ ਕੁੜਤੇ ਪਜਾਮੇ ਪਵਾਤੇ ਚਿੱਟੇ, ਉਹਨੇ ਹੀ ਮੂੰਹ ਢਕਾਤੇ, ਉਹਨੇ ਹੀ ਕਹਾੜੀ ਬਣਾਤੀ, ਉਹਨੇ ਇੱਕ ਹੱਥ 'ਚ ਰਫਲ ਫੜਾਤੀ, ਉਹਨੇ ਜੰਗਲ 'ਚ ਭਜਾਤੇ। ਤੇ ਕਹਿੰਦੇ ਜਦੋਂ ਸਾਰਾ ਕੁਝ ਫਰੋਲਿਆ ਕੁਝ ਨਹੀਂ ਮਿਲਿਆ, ਤੇ ਜਦੋਂ ਮੈਡੀਕਲ ਹੋਇਆ ਹੈ ਨਾ, ਉਹਨਾਂ ਦਾ ਪੋਸਟਮਾਰਟਮ ਹੋਇਆ, ਤੇ ਉਹਦੇ ਵਿੱਚ ਵੀ ਉਹਨਾਂ 4 'ਚ ਕਿਤੇ ਨਹੀਂ ਆਇਆ ਕਿ ਹਾਂ ਕਿਸੇ ਹੋਰ ਹਥਿਆਰ ਨਾਲ ਕੋਈ ਉਹਨਾਂ ਦੇ ਸਰੀਰ ਤੇ ਕੋਈ ਸੱਟ ਦਾ ਨਿਸ਼ਾਨ ਹੋਵੇ, ਸਵੈ ਛਾਤੀ 'ਚ ਵੱਜੀਆਂ ਗੋਲੀਆਂ। ਸੋ ਇਸ ਲਈ ਹੁਣ ਕਹਿੰਦੇ ਜੀ ਉਹਨੇ ਕਬੂਲ ਕਰ ਲਿਆ ਆਪਣਾ ਗੁਨਾਹ, ਤੇ ਪੁਲਿਸ ਨੇ ਪ੍ਰੈਸ ਕਾਨਫਰੰਸ ਕਿਹਾ ਕਿ ਉਹ ਨਿੱਜੀ ਮਾਮਲਾ ਸੀ ਜੀ, ਉਹਦੇ ਕਾਰਨ ਉਹਨੇ ਗੋਲੀਆਂ ਮਾਰੀਆਂ। ਤੇ ਹੁਣ ਨਿੱਜੀ ਮਾਮਲੇ ਨੂੰ ਇਹ ਮਾਮਲਾ ਅੰਦਰੋਂ ਨਿਕਲ ਕੇ ਆ ਰਿਹਾ ਜੀ ਕਿ ਉਹਦੇ ਪਿੱਛੇ ਸਰੀਰਕ ਸ਼ੋਸ਼ਣ ਦਾ ਮਾਮਲਾ ਸੀ। ਸੋ ਹੁਣ ਜੇਕਰ ਇਹ ਕਹਾਣੀ ਸੱਚ ਹੈ ਤੇ ਇਸਨੇ ਇੱਕ ਨਵਾਂ ਸਵਾਲ ਪੈਦਾ ਕਰ ਦਿੱਤਾ ਕਿ ਫੌਜੀ ਜਵਾਨਾਂ ਦੀਆਂ ਜੋ ਸਰੀਰਕ ਲੋੜਾਂ, ਜ਼ਰੂਰਤਾਂ, ਸਮੇਂ ਦੇ ਹਿਸਾਬ ਨਾਲ ਉਹਨਾਂ ਦੀ ਛੁੱਟੀ,
ਪਰਿਵਾਰਕ ਮਿਲਣੀ ਹੈ, ਉਹਨਾਂ ਨੂੰ ਸਕੂਨ ਦੀ ਜ਼ਿੰਦਗੀ, ਮਾਨਸਿਕ ਰਾਹਤ, ਉਹ ਸਾਰਾ ਤਣਾਅ, ਕੀ ਉਹਦੇ ਵਿੱਚੋਂ ਨਹੀਂ ਨਿਕਲ ਪਾਉਣ ਕਾਰਨ ਇਹੋ ਜਿਹੀਆਂ ਘਟਨਾ ਵਾਪਰਦੀ? ਜੇਕਰ ਉਹਨਾਂ ਨੇ ਸਾਥੀ ਨਾਲ ਕੋਈ ਘਟੀਆ ਕਰਤੂਤ ਕੀਤੀ ਤਾਂ ਵੀ, ਤੇ ਜੇਕਰ ਹੁਣ ਉਹਨਾਂ ਦੇ ਸਾਥੀ ਨੇ ਉਹਨਾਂ ਦੀ ਜਾਨ ਲਈ ਤਾਂ ਵੀ, ਕਿ ਕੀ ਅਸੀਂ ਉਹਨਾਂ ਨੂੰ ਹਥਿਆਰ ਚਲਾਉਣਾ ਤਾਂ ਸਿਖਾ ਦਿੱਤਾ, ਉਹਨਾਂ ਨੂੰ ਭੱਜਣਾ ਨੱਠਣਾ ਦਾ ਸਿਖਾ ਦਿੱਤਾ, ਅਸੀਂ ਚਟਾਨਾਂ ਤੇ ਚੜ੍ਹਨਾ ਸਿਖਾ ਦਿੱਤਾ, ਮੁਸ਼ਕਲ ਘੜੀ ਦੇ ਵਿੱਚ ਵਿਰੋਧੀ ਫੌਜਾਂ ਦੀਆਂ ਮੁਕਾਬਲਾ ਕਰਨਾ ਸਿਖਾ ਦਿੱਤਾ, ਪਰ ਉਹਨਾਂ ਨੂੰ ਮਾਨਸਿਕ ਤੌਰ ਤੇ, ਸਮਾਜਿਕ ਤੌਰ ਤੇ, ਸਰੀਰਕ ਤੌਰ ਤੇ, ਪਰਿਵਾਰਕ ਤੌਰ ਤੇ ਉਹਨਾਂ ਨੂੰ ਕਿਵੇਂ ਵਿਚਰਨਾ, ਕਿਵੇਂ ਮਜ਼ਬੂਤ ਕਰਨਾ, ਉਹਦੀ ਅਜੇ ਟ੍ਰੇਨਿੰਗ ਦੇਣੀ ਬਾਕੀ ਹੈ। ਕੀ ਇਹ ਇੱਕ ਘਟਨਾ ਨੇ ਫੌਜ ਦੇ ਅੰਦਰ ਦੀਆਂ ਕੁਝ ਹੋਰ ਮਸਲਿਆਂ ਨੂੰ ਉਜਾਗਰ ਕੀਤਾ? ਉਹਨਾਂ ਮਸਲਿਆਂ ਤੇ ਸਰਕਾਰਾਂ ਨੂੰ ਗੌਰ ਕਰਨ ਦੀ ਲੋੜ ਹੈ। ਜੇਕਰ ਕਹਾਣੀ ਇਹੀ ਹੈ, ਜੇਕਰ ਸੱਚ ਇਹੀ ਹੈ, ਤਾਂ ਫਿਰ ਇਸ ਪਹਿਲੂ ਤੇ ਵੀ ਹੁਣ ਫੌਜੀ ਜਵਾਨਾਂ ਦੇ ਲਈ ਇੱਕ ਟ੍ਰੇਨਿੰਗ ਕੈਂਪ, ਇੱਕ ਰਾਹਤ ਕੈਂਪ ਉਹਨਾਂ ਦੇ ਲਈ ਲੋੜ ਹੈ। ਸੋ ਇਸ ਲਈ ਇਸ ਪਹਿਲੂ ਤੇ ਬਚਣ ਦੀ ਲੋੜ ਹੈ। ਸੋ ਇਹ ਬਠਿੰਡਾ ਛਾਉਣੀ ਦੀ ਇਸ ਘਟਨਾਕ੍ਰਮ ਦੇ ਪੁਲਿਸ ਨੇ ਦਮ ਭਰਤਾ ਕਿ 5 ਦਿਨਾਂ 'ਚ ਅਸੀਂ ਮਸਲਾ ਹੱਲ ਕਰ ਲਿਆ ਜੀ, 5 ਦਿਨਾਂ 'ਚ ਅਸੀਂ ਗੁਨਾਹਗਾਰ ਵੀ ਫੜ ਲਿਆ ਤੇ ਉਹਨੇ ਗੁਨਾਹ ਕਬੂਲ ਵੀ ਲਿਆ, ਅਸੀਂ ਹਥਿਆਰ ਵੀ ਬਰਾਮਦ ਕਰ ਲਏ। ਸੋ ਇਸ ਲਈ ਇਹ ਉਹਨਾਂ ਨਾਲ ਤਾਂ ਮਾਮਲਾ ਨਿਬੜ ਗਿਆ, ਉਹਨਾਂ ਦੀ ਫਾਈਲ ਤਾਂ ਬੰਦ ਹੋ ਗਈ, ਪਰ ਇਹਦੇ ਨਾਲ ਉਹਨੇ ਨਵੇਂ ਸਵਾਲ ਖੜੇ ਹੋ ਗਏ, ਨਵੀਆਂ ਫਾਈਲਾਂ ਖੁੱਲੀਆਂ ਗਈਆਂ। ਮਤਲਬ ਫੌਜ ਦੇ ਅੰਦਰ ਜਵਾਨ ਕਿਸ ਸਥਿਤੀ 'ਚੋਂ ਲੰਘਦੇ ਨੇ। ਸੋ ਜੇਕਰ ਇਹ ਘਟਨਾਕ੍ਰਮ ਵਾਪਰਿਆ, ਕੀ ਹੋਰਾਂ ਨਾਲ ਵੀ ਵਾਪਰਦਾ ਏਦਾਂ? ਤੇ ਜਿਹੜੇ ਇਸ ਕਾਂਡ ਨੂੰ ਅੰਜਾਮ ਦਿੰਦੇ ਨੇ, ਉਹਦੇ ਪਿੱਛੇ ਉਹਨਾਂ ਦੀ ਕੀ ਮਾਨਸਿਕਤਾ ਹੁੰਦੀ ਹੈ, ਕੀ ਉਹਨਾਂ ਦੀ ਕਾਰਨ ਹੁੰਦਾ, ਕਿਉਂ ਇਸ ਹੱਦ ਤੱਕ ਆ ਜਾਂਦੇ ਨੇ ਕਿ ਆਪਣੇ ਹੀ ਸਾਥੀ ਦਾ ਸ਼ੋਸ਼ਣ ਕਰਨ ਲੱਗਦੇ ਨੇ? ਤੇ ਫਿਰ ਅੱਕ ਕੇ ਸਾਥੀ ਨੇ ਇਹੋ ਜਿਹੀ ਘਟਨਾ ਅੰਜਾਮ ਦਿੱਤਾ, ਇਹਦਾ ਮਤਲਬ ਕਿਸੇ ਕੋਲ ਕੀ ਉਹਦੀ ਅਪਰੋਚ ਨਹੀਂ ਹੋ ਸਕਦੀ ਸੀ, ਕਿ ਅਧਿਕਾਰੀ ਸੁਣਦੇ ਨਹੀਂ ਉੱਥੇ, ਕਿ ਉਹ ਸ਼ਿਕਾਇਤ ਕਰਨ ਦਾ ਦਮ ਨਹੀਂ ਰੱਖਦੇ? ਜਿੱਥੇ ਗੱਲ-ਗੱਲ ਤੇ ਕੋਰਟ ਮਾਰਸ਼ਲ ਹੋ ਜਾਂਦਾ, ਉੱਥੇ ਕੀ ਉਹਦੀ ਸੁਣਵਾਈ ਨਹੀਂ ਹੋਣੀ ਸੀ, ਜਾਂ ਉਹਨੇ ਕੋਸ਼ਿਸ਼ ਕੀਤੀ, ਹੋਈ ਨਹੀਂ? ਸੋ ਇਹ ਕਿੰਨੇ ਸਵਾਲ ਨਵੇਂ ਖੜੇ ਹੋ ਗਏ। ਸੋ ਇਸ ਦੇ ਉੱਤੇ ਕੀ ਕਦੇ ਚਰਚਾ ਹੋਏਗੀ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਹੋਏਗੀ। ਫਿਲਹਾਲ ਬਠਿੰਡਾ ਛਾਉਣੀ ਦੇ ਮਾਮਲੇ ਨੂੰ ਪੁਲਿਸ ਨੇ ਆਪਣਾ ਮਾਮਲਾ ਹੱਲ ਕਰਨ ਦੇ ਦਾਅਵੇ ਨਾਲ ਫਾਈਲ ਬੰਦ ਕਰਤੀ। ਹੁਣ ਮਾਮਲਾ ਕੋਰਟ ਕਚਹਿਰੀ ਚੱਲੇਗਾ ਅੱਗੇ। ਚਲੋ ਦੇਖੋ ਜੀ, ਹਜੇ ਤਾਈਂ ਪੁਲਵਾਮਾ ਦੀ ਤਾਂ ਗੱਲ ਪੂਰੀ ਹੋਈ ਨੀ ਗੀ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਆ, ਅੱਜ ਤਾਈਂ ਕੋਈ ਸੁਰਾਗ ਨਹੀਂ ਨਿਕਲਿਆ ਵੀ ਕੀ ਹੋਇਆ ਸੀ। ਤੇ ਅਗਲੀ ਗੱਲ ਬਿਜਲੀ ਸੰਕਟ ਦੀ ਕਰਦੇ ਹਾਂ। ਬੜੀ ਦੇਰ ਤੋਂ ਬਿਜਲੀ ਸੰਕਟ ਹੀ ਸੁਣਦੇ ਆਏ ਆ। ਪੰਜਾਬ ਦੇ ਪਿੰਡਾਂ ਦੇ ਵਿੱਚ ਤੇ ਕੱਟ ਲੱਗ ਰਹੇ, ਪਰ ਪੰਜਾਬ ਦੀ ਜੇਬ ਕੱਟੀ ਜਾ ਰਹੀ। ਬਿਲਕੁਲ ਇਹ ਦੋਵੇਂ ਤਰ੍ਹਾਂ ਦਾ ਮਾਮਲਾ ਜੀ। ਅਸਲ ਦੇ ਵਿੱਚ ਅਕਾਲੀਆਂ ਦੀ ਸਰਕਾਰ ਸੀ ਪੰਜਾਬ 'ਚ, ਤੇ ਸੁਖਬੀਰ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਕਿ ਅਸੀਂ ਤਾਂ ਬਿਜਲੀ ਇੰਨੀ ਸਰਪਲਸ ਕਰ ਲਈ ਕਿ ਅਸੀਂ ਪਾਕਿਸਤਾਨ ਨੂੰ ਵੇਚਣੀ ਆ, ਤੇ ਪਾਕਿਸਤਾਨ ਨੂੰ ਵੇਚਿਆ ਕਰਾਂਗੇ। ਉਧਰ ਆਮ ਆਦਮੀ ਪਾਰਟੀ ਤੇ ਕਾਂਗਰਸ ਵਾਲੇ ਰੌਲਾ ਪਾਉਂਦੇ ਸੀ ਕਿ ਇਹ ਤਾਂ ਥਰਮਲ ਪਲਾਂਟ ਜਾਲੀ ਲਾ ਲਏ ਜੀ, ਇਹ ਤਾਂ ਠੱਗ ਦੀਆਂ ਦੁਕਾਨਾਂ ਲਾ ਲਈਆਂ ਜੀ। ਕਿਉਂਕਿ ਅਸਲ 'ਚ ਥਰਮਲ ਪਲਾਂਟ ਬਾਕੀ ਸੂਬੇ ਉੱਥੇ ਲਾਉਂਦੇ ਨੇ ਜਿੱਥੇ ਕੋਲਾ ਏ ਨੇੜੇ, ਤਾਂ ਕਿ ਉਹਨਾਂ ਦੀ ਢੋਆ ਢਵਾਈ ਦਾ ਖਰਚਾ ਬਚ ਜਾਵੇ। ਬਿਜਲੀ ਲਿਆਉਣੀ ਆਸਾਨ ਹੈ, ਕੋਲੇ ਦੀ ਟ੍ਰੇਨ ਲੱਦ ਕੇ ਲਿਆਉਣੀ ਔਖੀ ਹੈ। ਸੋ ਕਹਿੰਦੇ ਜੀ ਇਹਨਾਂ ਨੇ ਇੱਥੇ ਲਾ ਕੇ ਤਾਂ ਜੀ ਮਤਲਬ ਆਪਣੇ ਘਰ 'ਚ ਪਿੱਪਲ ਲਾ ਲਿਆ ਜੀ ਵਿਹੜੇ 'ਚ। ਸੋ ਕਹਿੰਦੇ ਜੀ ਇਸ ਲਈ ਇਹ ਤਾਂ ਵੱਡਾ ਸਵਾਲ ਹੈ, ਤੇ ਉਹ ਕਹਿੰਦੇ ਅਸੀਂ ਆਉਂਦੇ ਹੀ ਬੰਦ ਕਰਾਵਾਂਗੇ। ਕਾਂਗਰਸ ਦੇ ਪੌਣੇ 5 ਸਾਲ ਕੈਪਟਨ ਦੇ ਵੀ ਲੰਘੇ, 3 ਮਹੀਨੇ ਚੰਨੀ ਦੇ ਵੀ ਲੰਘੇ, ਉਹ ਥਰਮਲ ਪਲਾਂਟ ਨਹੀਂ ਬੰਦ ਹੋਏ। ਤੇ ਇਹਨਾਂ ਦੇ ਵੀ ਆ ਗਏ, ਇਹ ਕਹਿੰਦੇ ਲਓ ਜੀ ਅਸਾਂ ਆਉਂਦੇ ਖਜ਼ਾਨਾ ਭਰ ਦੇਣਾ, ਸਾਨੂੰ ਤਾਂ ਸਾਰੇ ਫਾਰਮੂਲੇ ਆਉਂਦੇ, ਮੁਫਤ ਬਿਜਲੀ ਵੀ ਦੇ ਦੇਣੀ ਆ, ਤੇ ਖਜ਼ਾਨੇ 'ਚ ਆਮਦਨ ਵੀ ਤਾਂ ਵੀ ਦੇਖਿਓ ਚੌਖੀ ਹੋਊਗੀ। ਤੇ ਹੁਣ ਕਹਿੰਦੇ ਬਿਜਲੀ ਬਚਾਉਣ ਦੇ ਲਈ ਅਸੀਂ ਦਫ਼ਤਰਾਂ ਦਾ ਟਾਈਮ ਵੀ ਬਦਲਤਾ। ਪਰ ਤਾਂ ਵੀ ਬਿਜਲੀ ਦੀ ਹਾਲਤ ਹੈ, ਜਿਹੜੇ ਕਹਿੰਦੇ ਸੀ ਸਾਡੀ ਸਰਕਾਰ ਦੇ ਰਾਜ 'ਚ ਝਪੱਕਾ ਨਹੀਂ ਮਾਰੂਗੀ ਬਿਜਲੀ, ਉਹ ਬਿਲਕੁਲ ਗੱਲ ਸੱਚ ਹੋ ਰਹੀ ਹੈ ਕਿ ਅੱਜ ਝਪੱਕਾ ਨਹੀਂ ਮਾਰਦੀ, ਕਿਉਂਕਿ 8-8 ਘੰਟੇ ਆਉਂਦੀ ਉਹ ਨਹੀਂ। ਝਪੱਕਾ ਕੀ ਮਾਰਨਾ? 8-8 ਘੰਟੇ ਪੰਜਾਬ 'ਚ ਬਿਜਲੀ ਦੇ ਕੱਟ ਲੱਗਦੇ ਨੇ। 8 ਘੰਟੇ ਵਜੇ ਬਿਜਲੀ ਆ ਵੀ ਜਾਵੇ, ਅਜੇ ਫ੍ਰਿਜ ਦਾ ਪਾਣੀ ਵੀ ਨਹੀਂ ਬੋਤਲਾਂ ਠੰਡਾ ਹੋ ਜਾਂਦਾ, ਜਾਂ ਫਿਰ ਬੰਦ ਹੋ ਜਾਂਦੀ ਹੈ ਬਿਜਲੀ। ਸੋ ਪਿੰਡਾਂ 'ਚ, ਕਸਬਿਆਂ 'ਚ, ਸ਼ਹਿਰਾਂ 'ਚ ਵੀ ਇਹੀ ਹਾਲ ਆ। ਸੋ ਆਉਣ ਵਾਲੇ ਸਮੇਂ 'ਚ ਝੋਨੇ ਦਾ ਸੀਜ਼ਨ ਖੜਾ, ਪੰਜਾਬ 'ਚ ਡਿਮਾਂਡ ਵਧਣੀ। ਪਰ ਅਪ੍ਰੈਲ ਮਹੀਨੇ 'ਚ ਪਿਛਲੇ 8 ਦਿਨਾਂ 'ਚ 1200 ਮੈਗਾਵਾਟ ਬਿਜਲੀ ਦੀ ਮੰਗ ਵਧੀ ਆ। ਮਹੀਨਾ ਰੱਖਦਾ 56% ਮਹਿੰਗੀ ਬਿਜਲੀ ਇੱਕ ਹਫ਼ਤੇ 'ਚ ਖਰੀਦਣੀ ਪੈ ਗਈ ਪੰਜਾਬ ਨੂੰ। ਹੁਣ ਬਾਹਰਲੇ ਪੂਲ 'ਚੋਂ ਅਸੀਂ ਜਦੋਂ ਬਾਹਰਲੇ ਤੋਂ ਬਿਜਲੀ ਲੈਂਦੇ ਆ ਤਾਂ ਯੂਨਿਟ ਦੇ ਹਿਸਾਬ ਨਾਲ ਲੈ ਰਹੇ ਆ। ਇਸ ਮੌਕੇ ਕਹਿੰਦੇ ਬਿਜਲੀ ਦੀ ਖਪਤ ਇਸ ਕਦਰ ਹੈ ਕਿ 12,000-14,000 ਮੈਗਾਵਾਟ ਤੱਕ ਜਾ ਸਕਦੀ ਹੈ, ਜਿਹੜੀ ਕਦੇ 8,000 ਤੱਕ ਰੁਕ ਜਾਂਦੀ ਸੀ। ਸੋ ਇਸ ਲਈ ਸਵਾਲ ਖੜਾ। ਲਓ ਮੇਰੇ ਕੋਲ ਕੁਝ ਅੰਕੜੇ ਨੇ, ਉਹ ਅੰਕੜੇ ਦੇ ਹਵਾਲੇ ਨਾਲ ਦੱਸ ਰਹੇ ਨੇ। ਕਹਿੰਦੇ ਕਿ 56% ਤੱਕ ਬਿਜਲੀ ਮਹਿੰਗੀ ਖਰੀਦਣੀ ਪਈ। ਬਾਹਰੀ ਪੂਲ ਦੇ ਵਿੱਚੋਂ 3 ਅਪ੍ਰੈਲ ਨੂੰ ਬਿਜਲੀ ਜਿਹੜੀ ਖਰੀਦੀ ਗਈ ₹3.91 ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪੰਜਾਬ ਨੇ 6.75 ਮਤਲਬ ਕਿ ਉਹ ਵੱਧ ਕੇ ₹3.91 ਯੂਨਿਟ ਵਾਲੀ ਬਿਜਲੀ ਹੁਣ ₹6.75 ਪ੍ਰਤੀ ਯੂਨਿਟ ਤੱਕ ਹੋ ਗਈ। 3 ਅਪ੍ਰੈਲ ਤੋਂ ਅਗਲੇ ਹਫ਼ਤੇ 'ਚ ਆਉਂਦੀ ਇਹ ਉਸ ਹਫ਼ਤੇ ਦੀ ਰਿਪੋਰਟ ਹੈ। ਤੇ ਅੱਜ ਦੀ ਤਰੀਕ 'ਚ ਆਉਂਦੇ ₹7.55 ਪ੍ਰਤੀ ਯੂਨਿਟ ਹੋ ਗਈ। ਸੋ ਇਸ ਲਈ ਖੁੱਲੇ ਪੂਲ ਦੇ ਵਿੱਚੋਂ ਜਿਹੜੀ ₹3.91 ਪ੍ਰਤੀ ਯੂਨਿਟ ਦੇ ਹਿਸਾਬ ਨਾਲ ਖਰੀਦੀ ਸੀ, 21.4 ਮਿਲੀਅਨ ਯੂਨਿਟ ਖਰੀਦੇ।
ਤੇ 15 ਅਪ੍ਰੈਲ ਨੂੰ ਇਹ ਵੱਧ ਕੇ ਜੀ 7 ਰੁਪਏ 55 ਪੈਸੇ ਪ੍ਰਤੀ ਯੂਨਿਟ ਤੱਕ ਚਲਾ ਗਿਆ ਰੇਟ, ਜਿਹੜਾ ਵਿਚਾਲੇ ਕਿਸੇ ਸਮੇਂ 6 ਰੁਪਏ 75 ਵੀ ਆਇਆ ਸੀ, ਤੇ ਹੁਣ 7 ਰੁਪਏ 75 ਪੈਸੇ ਦੇ ਹਿਸਾਬ ਨਾਲ 18.53 ਮਿਲੀਅਨ ਯੂਨਿਟ 3 ਤੋਂ 9 ਅਪ੍ਰੈਲ ਤੱਕ ਅਸੀਂ ਖਰੀਦ ਲਈ। ਸੋ ਇਸ ਲਈ ਆ ਲਗਾਤਾਰ ਜਿਹੜੀ ਖਰੀਦ ਹੈ, ਹੁਣ ਇਹ ਰੇਟ ਹਫ਼ਤਾ ਦਰ ਹਫ਼ਤਾ, ਦਿਨ ਦਰ ਦਿਨ, ਕਿਉਂਕਿ ਬਿਜਲੀ ਦੀ ਮੰਗ ਵੱਧ ਰਹੀ ਆ, ਤੇ ਜਿਹੜੇ ਸੂਬਿਆਂ ਕੋਲ ਹੈਗੀ ਆ ਸਰਪਲਸ, ਫਿਰ ਅਗਲੇ ਕਮਾਈ ਕਰਕੇ ਵੇਚਣਗੇ, ਤੇ ਇੱਧਰ ਕਹਿੰਦੇ ਅਸੀਂ ਘਰਾਂ ਨੂੰ ਮੁਫਤ ਦੇ ਰਹੇ ਹਾਂ। ਮੁਫਤ ਕਾਹਦੀ ਦੇ ਰਹੇ ਹੋ? ਬਿਜਲੀ ਦਾ ਬਿੱਲ ਕਹਿੰਦੇ ਜ਼ੀਰੋ ਆਉਣਾ, ਜ਼ੀਰੋ ਤਾਂ ਆਪੇ ਆਉਣਾ ਜਦੋਂ ਬਿਜਲੀ ਬਿੱਲ ਹੀ ਨਹੀਂ ਆਉਣਾ, ਬਿਜਲੀ ਉਹ ਨਹੀਂ ਆਉਣੀ। ਸੋ ਇਸ ਲਈ ਪੰਜਾਬ 'ਚ 8-8 ਘੰਟੇ ਦੇ ਕੱਟ ਲੱਗਣੇ, ਔਰ 8 ਦਿਨਾਂ 'ਚ 1200 ਮੈਗਾਵਾਟ ਤੱਕ ਦੀ ਡਿਮਾਂਡ ਵੱਧ ਜਾਣੀ, ਔਰ 3 ਰੁਪਏ 91 ਪੈਸੇ ਪ੍ਰਤੀ ਯੂਨਿਟ ਵਾਲਾ ਬਿਜਲੀ ਹੁਣ ਸਾਨੂੰ 7 ਰੁਪਏ 55 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਖਰੀਦਣੀ ਪੈ ਰਹੀ ਆ। 56% ਤੱਕ ਮਹਿੰਗੀ ਹੋ ਗਈ ਆ। ਹੋਰ ਛੱਡੋ, ਇੱਕ ਦਿਨ ਦੇ ਵਿੱਚ 16,000 ਤੋਂ ਵੱਧ ਸ਼ਿਕਾਇਤਾਂ ਰਜਿਸਟਰਡ ਹੋਈਆਂ। ਹੁਣ ਇਹ ਕਹਿੰਦੇ ਜੀ ਅਸੀਂ ਗ੍ਰਿਡਾਂ ਦੀ ਸਫਾਈ ਕਰਨੀ ਆ, ਅਸੀਂ ਗ੍ਰਿਡਾਂ ਦੀ ਮੇਨਟੇਨੈਂਸ ਕਰਨੀ ਆ, ਕਹਿੰਦੇ ਜੀ ਉਹ ਕਣਕ ਦੀ ਵਾਢੀ ਚੱਲਦੀ ਹੈ ਇਸ ਲਈ ਚੰਗਿਆਰੀ ਨਾ ਗਿਰ ਜਾਵੇ, ਇਸ ਲਈ ਜੀ ਹੁਣ ਉਹ ਕਦੇ ਮੇਨਟੇਨੈਂਸ ਦੇ ਨਾਂ ਤੇ, ਕਦੇ ਰਿਪੇਅਰ ਦੇ ਨਾਂ ਤੇ, ਕਦੇ ਸਫਾਈ ਦੇ ਨਾਂ ਤੇ, ਕਦੇ ਕਣਕ ਦੀ ਵਾਢੀ ਦੇ ਨਾਂ ਤੇ, ਇਹ ਬਹਾਨਾ ਅੱਜ ਹੀ ਕੱਟ ਲੱਗਣ ਦਾ। ਤੇ ਜਿੰਨੀ ਦੇਰ ਆਉਂਦੀ ਆ, ਜੇ 24 ਘੰਟਿਆਂ 'ਚੋਂ 4 ਘੰਟੇ ਆ ਗਈ, 6 ਘੰਟੇ ਆ ਗਈ, ਤਾਂ ਚੰਗਿਆਰੀ ਤਾਂ ਉਸ ਸਮੇਂ ਵੀ ਗਿਰ ਸਕਦੀ ਹੈ। ਸੋ ਇਸ ਲਈ ਇਹ ਬਹਾਨਾ ਤਾਂ ਨਹੀਂ। ਸੋ ਇਸ ਲਈ ਅਸਲ ਸਥਿਤੀ ਹੈ ਕਿ ਪੰਜਾਬ ਦੇ ਵਿੱਚ ਹੁਣ ਬਿਜਲੀ ਨੂੰ ਲੈ ਕੇ ਹਾਹਾਕਾਰ ਆ, ਔਰ ਅੱਗੇ ਝੋਨੇ ਦਾ ਸੀਜ਼ਨ ਜਦੋਂ ਆਉਣਾ ਤਦ ਪੀਕ ਆਵਰ ਹੁੰਦਾ ਪੰਜਾਬ 'ਚ ਬਿਜਲੀ ਸਪਲਾਈ ਦਾ। ਪਰ ਇੱਕ ਦਿਨ ਦੇ ਵਿੱਚ ਇਸ ਦੌਰ ਦੇ ਵਿੱਚ 16,000 ਤੋਂ ਵੱਧ ਸ਼ਿਕਾਇਤਾਂ ਆਈਆਂ, ਔਰ ਸਰਕਾਰ ਨੇ ਕਿਹਾ ਜੀ ਕਿ ਅਸੀਂ 10,000 ਤੋਂ ਵੱਧ ਸ਼ਿਕਾਇਤਾਂ ਹੱਲ ਕਰਤੀਆਂ। ਹੁਣ ਤੁਸੀਂ ਹੈਰਾਨ ਹੋਵੋਗੇ ਕਿ 16,000 ਸ਼ਿਕਾਇਤਾਂ ਆਉਣ, 10,000 ਉਹ 'ਚੋਂ ਹੱਲ ਹੋ ਜਾਣ, ਪਰ ਫਿਰ ਵੀ 17,000 ਸ਼ਿਕਾਇਤਾਂ ਖੜੀਆਂ ਹੋਣ। ਹੁਣ ਇਹ ਕਹਿੰਦੇ ਇਹ ਕਿਵੇਂ ਜੀ? 16,000 ਸ਼ਿਕਾਇਤਾਂ ਆ ਗਈਆਂ, 10,000 ਹੱਲ ਹੋ ਗਈਆਂ, 17,000 ਕਿਵੇਂ ਰਹਿ ਗਈਆਂ? ਕਹਿੰਦੇ ਜੀ 11,000 ਪਿਛਲੇ ਦਿਨ ਦੀਆਂ ਵੀ ਅਜੇ ਪੈਂਡਿੰਗ ਪਈਆਂ। 11,000 ਪਿਛਲੇ ਦਿਨ ਦੀਆਂ ਅਜੇ ਹੱਲ ਹੋਣ ਤੋਂ ਪੈਂਡਿੰਗ ਖੜੀਆਂ ਸੀ, ਅਗਲੇ ਦਿਨ ਦੀਆਂ 16,000 ਆ ਗਈਆਂ, ਜਿਸ ਚੋਂ 10,000 ਹੱਲ ਕਰਤੀਆਂ, 6,000 ਉਹ ਬਚ ਗਈਆਂ, ਤੇ 11,000 ਪਿਛਲੀਆਂ, 17,000 ਸ਼ਿਕਾਇਤਾਂ ਅਜੇ ਫਿਰ ਖੜੀਆਂ ਨੇ। ਸੋ ਇਸ ਲਈ ਇੱਕ ਇੱਕ ਦਿਨ 'ਚ ਇੰਨੀਆਂ ਸ਼ਿਕਾਇਤਾਂ ਆਉਣ ਲੱਗੀਆਂ ਨੇ, ਤੇ ਇਹ ਪਾਵਰਕਾਮ ਦੇ ਕੋਲ ਆਰਥਿਕ ਤੌਰ ਤੇ ਸਥਿਤੀ ਉਹਨਾਂ ਦੀ ਮਜ਼ਬੂਤ ਨਹੀਂ ਹੈ। ਬੇਸ਼ੱਕ ਪੰਜਾਬ ਸਰਕਾਰ ਨੇ ਪਿਛਲੇ ਸਾਲ ਦਾ ਬਕਾਇਆ ਉਹਨਾਂ ਨੂੰ ਅਦਾ ਕਰਕੇ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ, ਔਰ ਦਮ ਭਰਿਆ ਕਿ ਚਾਹੇ ਮਹਿੰਗੀ ਖਰੀਦਣੀ ਪਵੇ ਅਸੀਂ ਬਿਜਲੀ ਖਰੀਦਾਂਗੇ, ਸਰਕਾਰ ਕੋਸ਼ਿਸ਼ਾਂ ਕਰ ਰਹੀ ਆ। ਪਰ ਇਹਨਾਂ ਕੋਸ਼ਿਸ਼ਾਂ ਦੇ ਦਰਮਿਆਨ ਵਿਚਾਰਿਆਂ ਨੂੰ ਦਿੱਲੀ ਜਾ ਕੇ ਧਰਨੇ ਤੇ ਬੈਠਣਾ ਪੈ ਜਾਂਦਾ, ਫੁੱਟਪਾਥ ਤੇ ਬੈਠਣਾ ਪੈ ਜਾਂਦਾ। ਫਿਕਰ ਤਾਂ ਕੇਜਰੀਵਾਲ ਜੀ ਦਾ ਹੋ ਜਾਂਦਾ, ਤੇ ਜੇਕਰ ਪੰਜਾਬ ਦੇ ਮਸਲੇ ਹੱਲ ਹੋਣੇ ਹੁੰਦੇ ਫਿਰ ਤਾਂ ਛੇਤੀ ਇੱਧਰ ਨੂੰ ਨਿਬੇੜਦੇ। ਸੋ ਇਸ ਲਈ ਜ਼ਿਆਦਾ ਫਿਕਰ ਆਕਾ ਦਾ, ਤੇ ਜਦੋਂ ਆਕਾ ਦਾ ਫਿਕਰ ਹੋਊਗਾ ਤੇ ਫਿਰ ਪੰਜਾਬ ਚਾਹੇ ਨੇਰਗਰਦੀ 'ਚ ਰਹੇ, ਤੇ ਪੰਜਾਬ 'ਚ ਚਾਹੇ ਪੱਖਾ ਘੁੰਮੇ ਚਾਹੇ ਨਾ ਘੁੰਮੇ। ਸੋ ਅੱਜ ਪੰਜਾਬ ਦੇ ਵਿੱਚ ਬਿਜਲੀ ਮਹਿੰਗੀ ਵੀ ਖਰੀਦਣੀ ਪੈ ਰਹੀ ਹੈ, ਜਿਹਦੇ ਨਾਲ ਸੂਬੇ ਦੀ ਜੇਬ ਕੱਟ ਹੋ ਰਹੀ ਹੈ, ਤੇ ਵੈਸੇ ਪੰਜਾਬ 'ਚ ਬਿਜਲੀ ਦੇ ਕੱਟ ਲੱਗ ਰਹੇ ਨੇ। ਜੀ, ਜੀ, ਜ਼ਿਆਦਾ ਆਉਂਦੀ ਨਹੀਂ ਤਾਂ ਫਿਰ ਗੱਲ ਹੀ ਨਿਬੜ ਗਈ ਆ। ਅੱਗੇ ਗੱਲ ਕਰਦੇ ਹਾਂ ਕੇਜਰੀਵਾਲ ਬਨਾਮ ਮੋਦੀ ਦੀ। ਕੱਟੜ ਇਮਾਨਦਾਰ ਲਲਕਾਰ ਰਿਹਾ ਕੱਟੜ ਰਾਸ਼ਟਰਵਾਦੀ ਨੂੰ। ਬਿਲਕੁਲ ਜੀ, ਇਹ ਨਵੀਆਂ ਪਰਿਭਾਸ਼ਾਵਾਂ ਪਤਾ ਨਹੀਂ ਕਿੱਥੋਂ ਸ਼ਬਦ ਲੱਭ ਲਿਆਉਂਦੇ ਨੇ। ਜਦੋਂ ਇਮਾਨਦਾਰ ਸ਼ਬਦ ਆਪਣੇ ਆਪ 'ਚ ਪੂਰਨ ਸ਼ਬਦ ਆ, ਦੇਸ਼ ਭਗਤ ਸ਼ਬਦ, ਰਾਸ਼ਟਰਵਾਦ ਸ਼ਬਦ ਆਪਣੇ ਆਪ 'ਚ ਪੂਰਨ ਹੈ, ਫਿਰ ਉਹਦੇ ਲਈ ਕੱਟੜ ਇਮਾਨਦਾਰ ਅਸੀਂ ਕੱਟੜ ਦੇਸ਼ ਭਗਤ ਹਾਂ, ਅਸੀਂ ਕੱਟੜ ਹਿੰਦੂ ਹਾਂ, ਅਸੀਂ ਕੱਟੜ ਸਿੱਖ ਹਾਂ। ਮਤਲਬ ਆਪਣੇ ਆਪ 'ਚ ਸ਼ਬਦ ਜਿਹੜੇ ਸੰਪੂਰਨ ਨੇ, ਤੁਸੀਂ ਉਹਦੇ ਨਾਲ ਕੱਟੜ ਲਾ ਕੇ ਕੀ ਜਿਤਾਉਣਾ ਚਾਹੁੰਦੇ ਹੋ? ਹੁਣ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਜਦੋਂ ਸੱਦਿਆ ਗਿਆ CBI ਵੱਲੋਂ, ਤਾਂ ਬਕਾਇਦਾ ਉਹੀ ਤਾਮਝਾਮ ਗਾਂਧੀ ਦੀ ਸਮਾਧ ਤੇ ਜਾਣਾ, ਫਿਰ ਅੰਦਰ ਪੂਰੀ ਤਿਆਰੀ ਨਾਲ ਜਾਣਾ ਕਿ ਦੇਖੋ ਮੇਰੇ ਲਈ ਇਹ ਕਰਨਗੇ, ਤੇ ਅੰਦਰੋਂ ਜਦੋਂ ਆਏ ਤਾਂ ਹਾਂ, ਚਿਹਰੇ ਦੇ ਹਾਵ ਭਾਵ ਵੀ ਬਦਲੇ ਸੀ, ਥਕਾਵਟ ਵੀ ਸੀ, ਸ਼ਿਕਨ ਵੀ ਸੀ, ਫਿਕਰਮੰਦੀ ਵੀ ਸੀ, ਕਿਉਂਕਿ ਗ੍ਰਿਫਤਾਰੀ ਦੀ ਤਲਵਾਰ ਵੀ ਲਟਕ ਰਹੀ ਆ। 56 ਤੋਂ ਵੱਧ ਸਵਾਲ ਹੋਏ, 8 ਘੰਟੇ 9 ਘੰਟੇ ਪੁੱਛਗਿੱਛ ਹੋਈ। ਉਸ ਪੁੱਛਗਿੱਛ ਤੋਂ ਬਾਅਦ ਇਹ ਵੀ ਫਿਕਰਮੰਦੀ ਸੀ ਕਿ ਉੱਪ ਤਾਂ ਗਿਆ ਹੋਇਆ ਮੁੱਖ ਵੀ ਨਾ ਚਲਾ ਜਾਵੇ, ਕਿਉਂਕਿ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਵੀ ਇਸੇ ਮਾਮਲੇ 'ਚ ਹੋਈ ਆ, ਔਰ ਇਹਨਾਂ ਦਾ ਹੀ ਸਾਥੀ ਰਿਹਾ, ਇਹਨਾਂ ਦੇ ਅੰਦਰ ਹੀ ਵਿਚਰਦਾ ਰਿਹਾ ਸੁਕੇਸ਼ ਠੱਗ, ਦਮ ਭਰਦਾ ਰਿਹਾ 400 ਪੰਨਿਆਂ ਦੀ ਚੈਟ ਜਾਰੀ ਕਰਕੇ ਕਿ ਜੀ ਇਹ ਤਿਹਾੜ ਜੇਲ੍ਹ 'ਚ ਕੇਜਰੀਵਾਲ ਵੀ ਆਉਣ ਵਾਲਾ, ਇਸੇ ਸ਼ਰਾਬ ਘੁਟਾਲੇ ਦੇ ਮਾਮਲੇ 'ਚ ਆਉਣ ਵਾਲਾ। ਸਾਨੂੰ ਹੁਕਮ ਲਾਉਂਦੇ ਹੁੰਦੇ ਸੀ ਕਿ 15 ਕਿਲੋ ਦੇਸੀ ਘਿਓ ਦੇ ਆਓ, ਤੇ ਕਹਿੰਦੇ 15 ਕਿਲੋ ਘਿਓ ਦਾ ਮਤਲਬ ਹੁੰਦਾ ਸੀ 15 ਕਰੋੜ ਹੈਦਰਾਬਾਦ ਪਹੁੰਚਾਇਆ ਉਹ, ਕਿ ਅਸੀਂ ਤਾਂ ਇਹ ਕੋਡਾਂ ਨਾਲ ਪੈਸੇ ਬਚਾਏ ਨੇ ਇਹਨਾਂ ਦੇ ਲਈ। ਸੋ ਇਸ ਲਈ ਉਹ ਕਹਿੰਦਾ ਜੀ ਇਹ ਸਾਰਾ ਕੁਝ ਮਿਲੀ ਭੁਗਤਣ ਵਾਲਾ, ਤੇ ਕੇਜਰੀਵਾਲ ਤੱਕ ਗੱਲ ਆਊਗੀ। ਸੁਣੋ, ਗੱਲ ਆ ਗਈ। ਹੁਣ ਇਹਦੇ ਨਾਲ ਸਵਾਲ ਪੈਦਾ ਹੋਇਆ ਕਿ ਕੀ ਇਹ ਰਾਸ਼ਟਰਵਾਦ, ਜਿਹੜੇ ਆਪਣੇ ਆਪ ਨੂੰ ਕੱਟੜ ਰਾਸ਼ਟਰਵਾਦੀ ਦਿਖਾਉਂਦੇ ਨੇ, ਔਰ ਦੂਏ ਪਾਸੇ ਇਹ ਕੱਟੜ ਇਮਾਨਦਾਰ ਦਿਖਾਉਂਦੇ ਨੇ, ਕੀ ਉਹਨਾਂ 'ਚ ਟਕਰਾਅ ਸ਼ੁਰੂ ਹੋ ਗਿਆ? ਕਿ ਇੱਕ ਦੂਜੇ ਨੂੰ ਲਲਕਾਰ ਰਹੇ ਨੇ? ਕਦੇ ਲੱਗਦੇ ਨੇ ਕਿ ਇੱਕੋ ਨੀਤੀ ਤੇ, ਇੱਕੋ ਏਜੰਡੇ ਤੇ, ਦੇਸ਼ ਨੂੰ ਇੱਕੋ ਰੰਗ 'ਚ, ਇੱਕੋ ਰੱਸੇ 'ਚ ਬੰਨਣ ਵਾਲੀ ਕਵੈਤ 'ਚ ਇਹ ਵੀ ਵਗ ਰਹੇ ਨੇ। ਕੇਜਰੀਵਾਲ ਜੀ ਵੀ ਉਹੋ ਜਿਹੇ ਰਾਹ ਤੇ ਹੀ ਨੇ, ਪਰ ਨਾਲ ਪੈਰਲ ਆਪਣਾ ਸਪੇਸ ਬਣਾ ਕੇ ਵੀ ਚੱਲਦੇ ਨੇ ਕਿ ਪਤਾ ਨਹੀਂ 24 'ਚ ਮੈਨੂੰ ਚਿਹਰਾ ਮੋਰਾ ਨਾ ਬਣਨਾ ਪੈ ਜਾਵੇ, 24 ਨਹੀਂ ਤਾਂ ਪਤਾ ਨਹੀਂ 29 'ਚ ਮੇਰੀ ਵਾਰੀ ਨਾ ਆ ਜਾਵੇ। ਇਸ ਲਈ ਇਹ ਵੀ ਹੈ।
ਪਰ ਇਹ ਵੀ ਇਹਦੇ ਤੋਂ ਕੋਈ ਗੱਲ ਨਹੀਂ ਲੁਕੀ ਹੋਈ ਕਿ ਕੇਂਦਰੀ ਏਜੰਸੀਆਂ ਧੱਕਾ ਕਰਦੀਆਂ ਨੇ। ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਹਮੇਸ਼ਾ ਸੱਤਾ ਨੇ ਕੀਤੀ ਹੈ। ਇਹ ਤੁਸੀਂ ਅਸੀਂ ਨਹੀਂ ਕਹਿੰਦੇ, ਅਮਿਤ ਸ਼ਾਹ ਕਹਿੰਦਾ। ਅਮਿਤ ਸ਼ਾਹ ਕਹਿੰਦਾ ਜਦੋਂ ਗੁਜਰਾਤ ਮਾਮਲੇ 'ਚ ਮੈਨੂੰ ਚੱਕਿਆ ਗਿਆ ਏਜੰਸੀਆਂ ਨੇ, ਕਹਿੰਦਾ ਕਾਂਗਰਸ ਦੇ ਨਿਸ਼ਾਨੇ ਤੇ ਚੱਕਿਆ, ਕਾਂਗਰਸ ਦੇ ਇਸ਼ਾਰੇ ਤੇ ਚੱਕਿਆ, ਤੇ ਮੇਰੇ ਤੋਂ ਜ਼ਬਰਦਸਤੀ ਮਨਾਉਂਦੇ ਸੀ ਕਿ ਤੈਨੂੰ ਛੱਡ ਦਾਂਗੇ, ਮੋਦੀ ਦਾ ਨਾਂ ਲੈ ਦੇ। ਇਹਦਾ ਮਤਲਬ ਜੇ ਅਮਿਤ ਸ਼ਾਹ ਇਹ ਗੱਲ ਮੰਨਦਾ ਕਿ ਉਸ ਸਮੇਂ ਏਜੰਸੀਆਂ ਧੱਕਾ ਕਰਦੀਆਂ ਸੀ ਸਰਕਾਰ ਦੇ ਕਹਤੇ, ਤਾਂ ਹੁਣ ਵਾਲੀਆਂ ਵੀ ਕਰਦੀਆਂ ਨੇ। ਫਿਰ ਹੁਣ ਵਾਲੀਆਂ ਤੇ ਵੀ ਸਵਾਲ ਉੱਠ ਰਹੇ ਨੇ। ਹਾਂ, ਕੇਜਰੀਵਾਲ ਜੀ ਕਹਿੰਦੇ ਕਿ ਜਿਹੜਾ ਸਾਡੇ ਖਿਲਾਫ ਹੋ ਰਿਹਾ ਧੱਕਾ ਸਿਰਫ ਉਹੀ ਹੈ। ਜੇ ਅਸੀਂ 3 ਮਹੀਨੇ ਵਾਲੇ ਮੁੱਖ ਮੰਤਰੀ ਨੂੰ ਕਹੇ ਕਿ ਇਹਨੇ ਪੰਜਾਬ ਵੇਚਤਾ, ਪੌਣੇ 5 ਮਹੀਨੇ ਵਾਲੇ ਨੂੰ, ਪੌਣੇ 5 ਸਾਲ ਵਾਲੇ ਨੂੰ ਪੁੱਛੀਏ ਹੀ ਨਾ, 10 ਸਾਲ ਰਾਜ ਕਰਨ ਵਾਲੇ ਨੂੰ ਪੁੱਛੀਏ ਹੀ ਨਾ, ਤਾਂ ਫਿਰ ਤਾਂ ਸਵਾਲ ਇਹ ਵੀ ਹੈ ਜਨਾਬ ਕਿ ਜਿਹਦੇ ਖਿਲਾਫ ਤੁਸੀਂ ਕਾਰਵਾਈ ਕਰੋ, ਤੁਹਾਡੀ ਸਰਕਾਰ ਕਾਰਵਾਈ ਕਰੇ, ਉਹ ਭ੍ਰਸ਼ਟਾਚਾਰੀ। ਜੇਕਰ ਤੁਹਾਡੇ ਖਿਲਾਫ ਕੋਈ ਕਾਰਵਾਈ ਹੋਵੇ ਤਾਂ ਉਹ ਇਮਾਨਦਾਰਾਂ ਖਿਲਾਫ। ਇਹ ਵੀ ਦੋਹਰਾ ਸਵਾਲ ਹੈ। ਸੋ ਇਸ ਲਈ ਸਾਰਾ ਕੁਝ ਇਹ ਰਾਜਨੀਤਿਕ ਅਕਸ ਦੇ ਮਾਮਲੇ ਨੂੰ ਜ਼ਿਆਦਾ ਤੌਰ ਤੇ ਦੇਖਣ ਦੀ ਲੋੜ ਹੈ, ਕਿਉਂਕਿ ਐਕਸਾਈਜ਼ ਪਾਲਿਸੀ ਦਾ ਹਵਾਲਾ ਦਿੱਤਾ ਜਾ ਰਿਹਾ, ਉਹ ਤਾਂ ਉਸੇ ਦਿਨ ਇਹ ਸਵਾਲਾਂ ਦੇ ਘੇਰੇ 'ਚ ਆ ਗਈ ਸੀ ਜਦੋਂ ਇਹ ਗੁਣਗਾਨ ਗਾ ਕੇ ਕੇਜਰੀਵਾਲ ਦੀ ਸਰਕਾਰ ਨੇ ਕਿਹਾ ਕਿ ਮੁਨਾਫੇ ਵਾਲਾ ਹੈ, ਫਾਇਦੇ ਵਾਲਾ ਹੈ, ਸੂਬੇ ਦੇ ਲੋਕਾਂ ਦੇ ਫਾਇਦੇ ਵਾਲਾ ਹੈ, ਤੇ ਪਰ ਫਿਰ ਉਹਨੂੰ ਵਾਪਸ ਵੀ ਲੈ ਲਿਆ। ਤੇ ਹੁਣ ਕੱਲ ਸੈਸ਼ਨ ਬੁਲਾਇਆ ਬਕਾਇਦਾ 1 ਦਿਨ ਦਾ, ਤੇ ਉਸ ਦਿਨ ਦੇ ਉਹਦੇ ਵਿੱਚ ਚਰਚਾ ਕੀਤੀ ਕਿ ਦੇਖੋ ਜੀ ਅਸੀਂ ਤਾਂ ਬਿਜਲੀ ਮੁਫਤ ਦਿੰਦੇ ਹਾਂ, ਅਸੀਂ ਪਾਣੀ ਮੁਫਤ ਦਿੰਦੇ ਹਾਂ, ਅਸੀਂ ਚੰਗੀ ਦਿੱਲੀ ਦੀ ਸਿਹਤ ਸਹੂਲਤ ਦਿੰਦੇ ਹਾਂ, ਇਸ ਲਈ ਸਾਨੂੰ ਤੰਗ ਕਰ ਰਹੇ ਨੇ। ਤੇ ਇਹ ਤੰਗ ਕਰਨ ਦਾ ਕਾਰਨ ਇਹ ਹੈ ਕਿ ਅਸੀਂ ਲੋਕਾਂ ਦੀ ਸੇਵਾ ਕਰਦੇ ਹਾਂ, ਸਹੂਲਤ ਦਿੰਦੇ ਹਾਂ, ਤਾਂ ਸਾਨੂੰ ਤੰਗ ਕਰ ਰਹੇ ਨੇ। ਕਿਉਂ ਬਈ? ਜੇ ਸਰਕਾਰ ਨੂੰ, ਬੀਜੇਪੀ ਦੀ ਸਰਕਾਰ ਨੂੰ ਇਹ ਲੱਗਿਆ ਕਿ ਤੰਗ ਕਰਨ ਤੋਂ ਉਹਨਾਂ ਦੀ ਵੋਟ ਵੀ ਖਰਾਬ ਹੋਊਗੀ, ਫਿਰ ਕਹਿੰਦੇ ਨਹੀਂ ਜੀ ਇਹਨਾਂ ਨੇ ਨੋਟਬੰਦੀ ਕੀਤੀ, ਇਹਨਾਂ ਨੇ GST ਲਿਆਂਦੀ, ਇਹਨਾਂ ਨੇ ਵਪਾਰੀਆਂ ਦਾ ਘਾਣ ਕੀਤਾ, ਇਹਨਾਂ ਨੇ ਦੇਸ਼ 'ਚ ਝੂਠ ਬੋਲਿਆ, ਮਹਿੰਗਾਈ ਵਧੀ, ਭ੍ਰਿਸ਼ਟਾਚਾਰ ਵਧੀ, ਅਸੀਂ ਉਹਦੀ ਆਵਾਜ਼ ਚੁੱਕਦੇ ਹਾਂ, ਅਸੀਂ ਉਹ ਮਸਲੇ ਹੱਲ ਕਰਦੇ ਹਾਂ, ਇਸ ਲਈ ਸਾਨੂੰ ਤੰਗ ਕਰਦੇ ਨੇ। ਫਿਰ ਇੱਕ ਕਹਾਣੀ ਵੀ ਸੁਣਾਈ ਕਿ ਇੱਕ ਰਾਜਾ ਸੀ ਪਰ ਰਾਣੀ ਨਹੀਂ ਸੀ, ਉਹਦੀ ਮਾਂ ਨੂੰ ਕਿਸੇ ਨੇ ਦੱਸਿਆ ਕਿ ਬੜਾ ਹੋ ਕੇ ਰਾਜਾ ਬਣੂਗਾ, ਹੈ ਨਾ, ਫਿਰ ਇਸ ਲਈ ਕਹਿੰਦੇ ਕਿ ਉਹਨੇ 4ਥੀ ਤੋਂ ਪੜ੍ਹਾਈ ਛੱਡਤੀ ਹੈ, ਫਿਰ ਜੀ ਉਹ ਦੇਸ਼ ਦਾ ਰਾਜਾ ਬਣ ਗਿਆ ਚਾਹ ਵੇਚਦਾ ਵੇਚਦਾ ਹੈ, ਫਿਰ ਜੀ ਕਹਿੰਦੇ ਉਹਦੀ ਡਿਗਰੀ ਤੇ ਸਵਾਲ ਆ ਗਿਆ ਹੈ, ਫਿਰ ਜੀ ਉਹ ਤੰਗ ਕਰਨ ਲੱਗ ਗਿਆ ਇੱਕ ਛੋਟੇ ਸੂਬੇ ਦੇ ਰਾਜੇ ਨੂੰ, ਸੋ ਆਪਣੇ ਆਪ ਨੂੰ, ਫਿਰ ਇੱਕ ਦਿਨ ਉਹ ਰਾਜਾ ਵੀ ਬੜਾ ਰਾਜਾ ਬਣ ਗਿਆ। ਸੋ ਇਸ ਲਈ ਇਹ ਕਿਤੇ ਨਾ ਕਿਤੇ ਬੜਾ ਹੀ ਰਾਜਾ ਬਣਨ ਦੀ ਕਹਾਣੀ ਹੈ, ਔਰ ਬੜੇ ਰਾਜੇ ਨੂੰ ਲੱਗਦਾ ਕਿ ਛੋਟਾ ਰਾਜਾ ਮੇਰੀ ਥਾਂ ਨਾ ਲੈ ਲਵੇ। ਇਹ ਉਹ ਲੜਾਈ ਹੈ ਜਾਂ ਸੱਚਮੁੱਚ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਵੱਡਾ ਪਹਿਲੂ? ਕਿਉਂਕਿ ਪੰਜਾਬ ਸਰਕਾਰ ਨੇ ਉਹੀ ਐਕਸਾਈਜ਼ ਪਾਲਿਸੀ ਕਾਪੀ ਕਰਕੇ ਲਿਆਂਦੀ ਸੀ, 41% ਵਾਧੇ ਦੀ ਦਮ ਭਰਦੇ ਨੇ ਸਾਡੇ ਮੁੱਖ ਮੰਤਰੀ, ਤੇ ਪਰ ਉਹਦੇ ਬਾਵਜੂਦ ਵੀ ਉਹਦਾ ਖਰੜਾ, ਉਹਦਾ ਰੂਪ ਰੰਗ ਚੇਂਜ ਕਰ ਲਿਆ, ਉਹਦਾ ਸਰੂਪ ਚੇਂਜ ਕਰ ਲਿਆ। ਕਿਉਂ ਪਿੱਛੇ ਹਟਣਾ ਪਿਆ? ਸੋ ਇਸ ਲਈ ਇਹ ਵੀ ਸਵਾਲ ਖੜਾ ਕਿ ਪੰਜਾਬ ਵਾਲਿਆਂ ਨੂੰ ਜਾ ਕੇ ਜਿਹੜੇ ਧਰਨੇ ਲਾਉਣੇ ਪੈ ਰਹੇ ਨੇ, ਕਿ ਉਹ ਕੇਜਰੀਵਾਲ ਲਈ ਲਾ ਰਹੇ ਨੇ, ਜਾਂ ਇਹ ਫਿਕਰਮੰਦੀ ਹੈ ਕਿ ਉੱਥੇ ਵਾਲੇ ਤੋਂ ਬਾਅਦ ਇੱਥੇ ਕਾਰਵਾਈ ਹੋ ਸਕਦੀ ਹੈ। ਫਿਲਹਾਲ ਅਰਵਿੰਦ ਕੇਜਰੀਵਾਲ ਤੇ ਐਕਸਾਈਜ਼ ਪਾਲਿਸੀ ਦੇ ਮਾਮਲੇ ਦੇ ਵਿੱਚ ਜਿੱਥੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਆ, ਉੱਥੇ ਕੇਂਦਰ ਵੀ, ਸੂਬੇ ਵੀ ਇਸ ਗੱਲ ਦੇ ਵੀ ਨਿਸ਼ਾਨੇ ਨੇ ਕਿ ਭਾਈ ਤੁਸੀਂ ਵੀ ਆਪਣੇ ਆਪਣੇ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੀ ਦੁਰਵਰਤੋਂ ਕਰਦੇ ਹੋ, ਰਾਜਨੀਤਿਕ ਤੌਰ ਤੇ ਵਰਤੋਂ ਕਰਦੇ ਹੋ। ਇਸ ਮਾਮਲੇ 'ਚ ਰਾਜਨੀਤਿਕ ਵਰਤੋਂ ਦੀ ਵੀ ਮੁਸਕ ਆਉਂਦੀ ਆ, ਤੇ ਇਸ ਮਾਮਲੇ 'ਚ ਕਿਤੇ ਨਾ ਕਿਤੇ ਸਿਆਸੀ ਬੋ ਵੀ ਮਾਰਦੀ ਆ, ਤੇ ਇਸ ਮਾਮਲੇ 'ਚ ਕਿਤੇ ਨਾ ਕਿਤੇ ਸ਼ਰਾਬ ਦੀ ਮੁਸਕ ਵੀ ਖੜੀ ਆ ਕਿ ਉਹਦੇ ਵਿੱਚ ਵੀ ਕੋਈ ਸ਼ੀਸ਼ੀ ਭੰਨ ਹੋਈ ਆ, ਉਹਦੇ ਵਿੱਚ ਵੀ ਕੋਈ ਘਟਾਲਾ ਹੋਇਆ। ਰਾਜਿਆਂ ਦੀ ਲੜਾਈ ਆ, ਫਿਰ ਵੱਡਾ ਰਾਜਾ ਕੌਣ ਹੈ ਇਹਨਾਂ ਦੇ ਵਿੱਚ? ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਮੁਸਲਿਮ ਭਾਈਚਾਰੇ ਵੱਲੋਂ ਸਭ ਤੋਂ ਵੱਧ ਸ਼ਿਕਾਇਤਾਂ ਅਤੀਕ ਦੇ ਖਿਲਾਫ ਹੈ। ਬਿਲਕੁਲ ਜੀ, ਇਸ ਅਤੀਕ ਜਿਹਦਾ ਦਹਿਸ਼ਤਗਰਦੀ ਦਾ ਰਾਜ ਰਿਹਾ, ਕਹਿੰਦੇ ਜਿਹਨੇ ਲੁੱਟਾਂ ਖੋਹਾਂ, ਵਾਰਦਾਤਾਂ, ਬੰਦਾ ਮਾਰਨ ਲੱਗੇ ਵੀ ਨਹੀਂ ਦੇਖਣਾ, ਹੈ ਨਾ, ਬਹੁਤ ਕੰਮਾਂ ਨੂੰ ਅੰਜਾਮ ਦਿੱਤੇ ਨੇ, ਹੈ ਨਾ, ਉਸ ਨੂੰ ਵੀ ਹਿੰਦੂ ਮੁਸਲਿਮ ਦਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਜਿਵੇਂ ਗੋਲੀਆਂ ਮਾਰ ਕੇ ਉੱਥੇ ਨਾਅਰੇਬਾਜ਼ੀ ਧਾਰਮਿਕ, ਹੈ ਨਾ, ਉਸ ਤੋਂ ਬਾਅਦ ਮਤਲਬ ਕਿ ਉਹ ਫਿਰ ਜੇਲ੍ਹ ਦੇ ਅੰਦਰ। ਹੁਣ ਇਹ 2-4 ਦਿਨਾਂ 'ਚ ਜੋ ਕੁਝ ਵਾਪਰਿਆ, ਉਸਨੇ ਵੀ ਸਵਾਲ ਪੈਦਾ ਕੀਤਾ ਕਿ ਕੀ ਇਹ ਤਰੀਕਾ ਇਹੀ ਸੀ ਕਿ ਇਹ ਹੋਣਾ ਚਾਹੀਦਾ? ਬੇਸ਼ੱਕ ਕੁਝ ਲੋਕ ਕਹਿੰਦੇ ਕਿ ਜੀ ਐਂ ਨਹੀਂ ਨਜਿੱਠ ਜਾਣਾ ਚਾਹੀਦਾ ਸੀ ਜੀ, ਇਹ ਠੀਕ ਹੋ ਗਿਆ ਜੀ, ਇਹਨਾਂ ਦਾ ਅੰਤ ਐਂ ਹੋਣਾ ਚਾਹੀਦਾ ਸੀ, ਪਰ ਸਵਾਲ ਉਹਦੇ ਨਾਲ ਇਹ ਨਹੀਂਗਾ ਕਿ ਲੋਕ ਇਹਨਾਂ ਤੋਂ ਦੁਖੀ ਹੋ ਕੇ ਗੱਲ ਕਰ ਰਹੇ ਨੇ। ਉਹਦਾ ਪਹਿਲੂ ਇਹ ਵੀ ਹੈ, ਉਹਨਾਂ ਨੂੰ ਪਤਾ ਹੈ ਕਿ ਕੋਰਟ ਕਚਹਿਰੀ ਜਾ ਕੇ ਮਾਮਲਾ ਸਿਰੇ ਨਹੀਂ ਲੱਗਣਾ। ਇਹਦਾ ਮਤਲਬ ਪੁਲਿਸ ਤੇ ਸਿਸਟਮ ਤੇ ਇਹਨਾਂ ਦੇ ਨਿਆਂ ਪ੍ਰਣਾਲੀ ਤੇ ਵੀ ਭਰੋਸਾ ਉੱਠਦਾ ਜਾ ਰਿਹਾ ਲੋਕਾਂ ਦਾ, ਤਾਂ ਉਹਨਾਂ ਨੂੰ ਇਹ ਰਾਹ ਸੂਟ ਲੱਗ ਰਿਹਾ। ਪਰ ਕੀ ਪੁਲਿਸ ਦਾ ਇਹ ਕੰਮ ਹੈ? ਕਾਨੂੰਨ ਦੀ ਰੱਖਿਆ ਕਰਨ ਵਾਲੇ ਵੀ ਜੇਕਰ ਉਹਨਾਂ ਚੋਂ ਇਹਨਾਂ 'ਚ ਫਿਰ ਕੀ ਫਰਕ ਹੈ? ਹੁਣ ਇਹ ਆਪਣੇ ਆਪ ਸਵਾਲ ਹੈ ਕਿ ਜਿੱਥੇ ਤੁਸੀਂ ਕਹਿੰਦੇ ਹੋ ਕਿ ਪੰਛੀ ਪਰ ਨਹੀਂ ਮਾਰਨ ਦੇਣਾ ਸੀ, ਉੱਥੇ ਇੰਨੇ ਮੀਡੀਆ ਕਰਮੀ ਕਿਵੇਂ ਨੇੜੇ ਜਾਣ ਦਿੱਤੇ? ਆ ਮੁੱਖ ਮੰਤਰੀ ਸਾਹਿਬ ਕੱਲ ਗਏ ਸੀ ਆਪਣੇ ਰਿੰਕੂ ਜੀ ਦੇ ਜਿਹੜੇ ਆਮ ਆਦਮੀ ਪਾਰਟੀ ਦਾ ਉਮੀਦਵਾਰ, ਉਹਦੇ ਕਾਗਜ਼ ਦਾਖਲ ਕਰਾਉਣ। ਲੈ, ਬਾਜ਼ਾਰ ਤੱਕ ਬੰਦ, ਦੁਕਾਨਾਂ ਤੱਕ ਬੰਦ, ਫੜੀਆਂ ਰੇਹੜੀਆਂ ਵਾਲੇ ਪਰੇ, ਹੈ ਨਾ, ਟ੍ਰੈਫਿਕ ਜਾਮ, ਸਕੂਲੀ ਬੱਸਾਂ ਰੋਕ ਲੀਆਂ ਕਿ ਮੁੱਖ ਮੰਤਰੀ ਸਾਹਿਬ ਨੇ ਲੰਘਣਾ। ਤੇ ਉਧਰ ਅਤੀਕ ਤਾਂ ਇੰਨਾ ਤੁਹਾਡੇ ਲਈ ਮਤਲਬ ਕਿ ਉਹ ਸੀਗਾ ਜਿਹਨੂੰ ਤੁਸੀਂ ਕਸਟਡੀ 'ਚ ਰੱਖਣਾ ਸੀ, ਤੇ ਉਹਦੇ ਨੇੜੇ ਕਿਵੇਂ ਜਾਣ ਦਿੱਤੇ? ਬਿਨਾਂ ਪਛਾਣੇ ਲੋਕ, ਬਿਨਾਂ ਆਈ ਕਾਰਡ ਚੈੱਕ ਕਰੇ ਲੋਕ, ਜਾਂ ਮੀਡੀਆ ਦੀ ਬਾਈਟ ਹੋਣਾ ਕਿੱਥੋਂ ਕਾਨੂੰਨੀ ਕਿਹੜਾ ਉਹ ਹੈ ਕਿ ਉਸ ਸਮੇਂ ਤੁਸੀਂ ਕਰਾ ਸਕਦੇ ਹੋ, ਕਿਹੜੇ ਅਧਿਕਾਰ ਖੇਤਰ? ਸੋ ਇਸ ਲਈ ਸ਼ੰਕੇ ਸ਼ੋਭੇ ਪੈਦਾ ਹੋਏ। ਇਹ ਸ਼ੰਕੇ ਸ਼ੋਭਿਆਂ 'ਚ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਜੀ ਉਹ ਤਾਂ ਦੂਏ ਭਾਈਚਾਰਿਆਂ ਦੇ ਖਿਲਾਫ
ਬਹੁਤ ਮਤਲਬ ਜ਼ੁਲਮ ਢਾਉਂਦਾ ਸੀ, ਇਸ ਲਈ ਉਹਦਾ ਅੰਤ ਕੀਤਾ। ਤੇ ਜਦੋਂ ਇਸ ਗੱਲ ਦੀ ਕਹਾਣੀ ਸਾਹਮਣੇ ਤਾਂ ਦੋ ਪਹਿਲੂ ਸਾਹਮਣੇ ਆਏ। ਯੂਪੀ ਦੇ ਵਿੱਚ ਸਭ ਤੋਂ ਵੱਧ ਐਨਕਾਊਂਟਰਾਂ ਦੀ ਜੇਕਰ ਕਵਾਇਦ ਹੈ ਤਾਂ ਯੋਗੀ ਸਰਕਾਰ ਦੇ ਰਾਜ 'ਚ। ਹਰ 12ਵੇਂ ਦਿਨ ਔਸਤਨ ਇੱਕ ਇਨਕਾਊਂਟਰ ਹੋ ਰਿਹਾ, ਹਰ 12ਵੇਂ ਦਿਨ। ਇੱਕ ਪਹਿਲੂ ਇਹ। ਦੂਜਾ ਪਹਿਲੂ, ਹੁਣ ਅਤੀਕ ਦਾ ਮੁੰਡਾ ਵੀ ਮਾਰਿਆ ਗਿਆ, ਅਤੀਕ ਤੇ ਉਹਦਾ ਭਰਾ ਵੀ ਮਾਰਿਆ ਗਿਆ। ਜਿਹੜੀ ਜੇਲ੍ਹ ਚੋਂ ਪਹਿਲਾਂ ਭੇਜੇ ਸੀ ਇਹਨੂੰ ਮਾਰਨ ਵਾਲੇ, ਉਸ ਜੇਲ੍ਹ 'ਚ ਉਹਦਾ ਅਲੀ ਜਿਹੜਾ ਮੁੰਡਾ ਸੀ ਉਹ ਵੀ ਸਿਰ ਭੰਨ ਕੇ ਜ਼ਖਮੀ ਆਪਣਾ ਸਿਰ ਕਰੀ ਬੈਠਾ ਹੈ। ਦੋ ਜਵਾਕ ਅਜੇ ਦੂਜੇ ਬਾਲ ਸੁਧਾਰ ਗਏ 'ਚ ਨੇ ਕਿਉਂਕਿ ਉਹ ਨਾਬਾਲਗ ਨੇ। ਸੋ ਪਰ ਇੱਧਰ ਜਦੋਂ ਇਸ ਗੱਲ ਦੀ ਪੜਚੋਲ ਕੀਤੀ ਕਿ ਅਤੀਕ ਦੇ ਮਸਲੇ ਕਿਹਦੇ ਵੱਲ ਨੇ, ਸਭ ਤੋਂ ਵੱਧ ਅਤੀਕ ਦੇ ਖਿਲਾਫ, ਉਹਦੇ ਜ਼ੁਲਮ ਦੇ ਖਿਲਾਫ ਸ਼ਿਕਾਇਤਾਂ ਮੁਸਲਿਮ ਭਾਈਚਾਰੇ ਨੇ ਕੀਤੀਆਂ ਨੇ। ਜੇਕਰ ਵੱਡੇ ਕੇਸ ਇਹ ਦੇਖਣੇ ਹੋਣ ਅਤੀਕ ਦੇ ਖਿਲਾਫ ਜਾਂ ਉਹਦੇ ਮਤਲਬ ਉਹਦੇ ਜ਼ੁਲਮ ਦੇ ਖਿਲਾਫ, ਉਹਦੀ ਦਹਿਸ਼ਤਗਰਦੀ ਦੇ ਖਿਲਾਫ 20 ਵੱਡੇ ਮਾਮਲੇ ਚੱਲਦੇ ਆ। ਔਰ 20 ਵੱਡੇ ਮਾਮਲਿਆਂ ਚੋਂ 13 ਮਾਮਲਿਆਂ ਦੀਆਂ ਸ਼ਿਕਾਇਤਾਂ ਮੁਸਲਿਮ ਭਾਈਚਾਰੇ ਦੇ ਆਧਾਰ ਤੇ ਨੇ। ਉਹ 13 ਮਾਮਲੇ ਮੁਸਲਿਮ ਭਾਈਚਾਰੇ ਦੀ ਸ਼ਿਕਾਇਤਾਂ ਤੇ ਚੱਲਦੇ ਨੇ, ਤੇ ਮਤਲਬ ਉਹਨੇ ਜ਼ੁਲਮ ਤਾਂ ਉਹਨਾਂ ਤੇ ਉਠਾਇਆ। ਸੋ ਇਸ ਲਈ ਇਸ ਤਰ੍ਹਾਂ ਦਾ ਜਿਹੜੇ ਇਹ ਅਸੀਂ ਕਰਦੇ ਹਾਂ ਕਿ ਹਾਂ ਜੀ ਇਸਨੂੰ ਧਰਮ ਨਾਲ ਜੋੜ ਕੇ, ਸੋ ਉਹਦਾ ਨਤੀਜਾ ਸੀਗਾ ਕਿ ਉਹਦੇ ਸਾਰੇ ਕਾਰੇ ਤੋਂ ਬਾਅਦ, ਉਹਦੇ ਮੁੰਡੇ ਦੇ ਕਾਰੇ ਤੋਂ ਬਾਅਦ ਵੀ ਉਹਦਾ ਆਪਣਾ ਭਾਈਚਾਰਾ ਵੀ ਖੁੱਲ੍ਹ ਕੇ ਉਹਦੇ ਨਾਲ ਨਹੀਂ ਆਇਆ। ਸੋ ਇਸ ਲਈ ਇਸ ਨੂੰ ਜਾਤ ਨਾਲ, ਧਰਮ ਨਾਲ, ਫਿਰਕੇ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਜਿਹੜਾ ਜੁਰਮ ਹੈ ਉਸ ਨੂੰ ਕਾਨੂੰਨ ਦੇ ਦਾਇਰੇ 'ਚ ਰੱਖ ਕੇ ਕਿਵੇਂ ਨਜਿੱਠਣਾ, ਇਹ ਵੀ ਸਰਕਾਰਾਂ ਦੇ ਸਵਾਲ ਨੇ। ਜੇ ਸਰਕਾਰਾਂ ਨੇ ਵੀ ਗੁੰਡਿਆਂ ਵਾਂਗੇ ਵਰਤਾਓ ਕਰਨਾ, ਫਿਰ ਇਹ ਮਤਲਬ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਕਿ ਫਿਰ ਕਾਨੂੰਨ ਦੀ, ਅਦਾਲਤਾਂ ਦੀ ਫਿਰ ਕਿੱਥੇ ਥਾਂ ਰਹਿ ਜਾਂਦੀ ਹੈ। ਇਹ ਵੀ ਸਵਾਲ ਨਾਲ ਦੀ ਨਾਲ ਖੜਾ। ਪਰ ਆਹ ਇੱਕ ਪਹਿਲੂ ਨੇ ਸਾਫ਼ ਕਰ ਦਿੱਤਾ ਕਿ ਉਹਦੇ ਖਿਲਾਫ ਸਭ ਤੋਂ ਵੱਧ ਸ਼ਿਕਾਇਤਾਂ ਜੇਕਰ ਮੁਸਲਿਮ ਭਾਈਚਾਰੇ ਨੇ ਕੀਤੀਆਂ ਨੇ, ਫਿਰ ਇਸ ਨੂੰ ਹਿੰਦੂ ਮੁਸਲਿਮ ਮੁੱਦਾ ਬਣਾਉਣ ਦੀ ਲੋੜ ਨਹੀਂ। ਆਹ 20 ਵੱਡੇ ਮਾਮਲੇ 'ਚੋਂ 13 ਮਾਮਲੇ ਮੁਸਲਿਮ ਭਾਈਚਾਰੇ ਦੀ ਸ਼ਿਕਾਇਤਾਂ ਦੇ ਆਧਾਰ ਤੇ ਨੇ ਉਹਦੇ ਖਿਲਾਫ। ਬਿਲਕੁਲ, ਤਾਂ ਇਹ ਲੱਭਦੇ ਹੀ ਰਹਿੰਦੇ ਆ ਕੁਛ ਨਾ ਕਿਸੇ ਤਰ੍ਹਾਂ ਇਹ ਮੁੱਦੇ ਬਣਾਏ ਜਾਣ ਤੇ ਵੋਟਾਂ ਕਿਸੇ ਨਾ ਕਿਸੇ ਤਰ੍ਹਾਂ ਜਿੱਤੀਆਂ ਜਾਣ, ਪਰ ਜਿਹੜਾ ਜੁਰਮ ਹੈ ਉਹ ਤਾਂ ਜੁਰਮ ਹੀ ਹੈ। ਬਿਲਕੁਲ, ਬਹੁਤ ਧੰਨਵਾਦ ਦੀਪਕ ਜੀ। ਬਹੁਤ ਸ਼ੁਕਰੀਆ ਭੈਣ ਜੀ। ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਸਾਡੇ ਨਾਲ ਦੀਪਕ ਸ਼ਰਮਾ ਜੀ। ਇਸੇ ਦੇ ਨਾਲ ਸਾਡੇ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਹੁਣ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।